ਆ ਚੱਕ ਤਾਇਆ ਕਰਾਂ ਬਰਫੀ ਖਾ। ਅੱਛਾ ਵੀ ਇਹ ਕਾਹਦੀ ਬਰਫੀ ਪੁੱਤਰਾ? ਇਹ ਤਾਂ ਦੱਸਿਆ ਸੀ ਟਰੱਕ ਪਾਉਣ ਲੱਗੇ ਆਪਾਂ, ਟਰੱਕ ਪਾਇਆ। ਅੱਛਾ ਟਰੱਕ ਪਾ ਲਿਆ? ਹੋਰ ਉਹ ਬੱਲੇ ਤੇਰੇ ਮੁੰਡਿਆਂ ਰੂਹ ਖੁਸ਼ ਕਰਤੀ। ਮੁੰਡੇ ਨੂੰ ਵੀ ਲੰਬੜਾ ਸ਼ਾਬਾਸ਼ ਵੀ ਫੇਰ ਤਾਂ ਜ਼ਰੂਰ ਖਾਵਾਂਗੇ ਇਹ। ਲੈ ਲੰਬੜਾ ਇਦਾਂ ਹੁੰਦੇ ਮੁੰਡੇ ਦੇ ਲਾ ਨਾਲ ਤੂੰ ਦੱਸ। ਓਏ ਮੈਂ ਤੂੰ ਤਾਂ ਨਹੀਂ ਬਣਿਆ ਇਹਨੂੰ। ਮਠਿਆਈ ਦਾ ਖਾ ਲਵਾਂ, ਤੁਸੀਂ ਦੱਸਦੇ ਹੀ ਨਹੀਂ ਹੈਗੇ। ਮੁੰਡਾ ਨਵਾਂ ਨਵਾਂ ਲੱਗਦਾ ਮੈਨੂੰ। ਆ ਲੈ ਤੂੰ ਦੱਸਦਾ ਕੌਣ। ਚੱਕ ਚੱਲ ਤੂੰ ਆਪ ਹੀ ਦੱਸ ਦੇ। ਆਪਣੇ ਆਸਟ੍ਰੇਲੀਆ ਤੋਂ ਆਇਆ, ਸਾਰਾ ਕੁਝ ਵੇਚ ਵੜ ਕੇ ਉੱਥੇ ਆਸਟ੍ਰੇਲੀਆ ਦਾ ਵੇਚ ਵੜ ਕੇ ਇੱਥੇ ਆ ਗਿਆ। ਹਾਂ ਤੇ ਹੁਣ ਇਹਨੇ ਆਪਣਾ ਬਿਜ਼ਨਸ ਤੇ ਖੋਲਿਆ, ਟਰੱਕ ਪਾਉਣ ਲੱਗਾ। ਮਾਰਨਾ ਕੋਈ ਦਿਮਾਗ ਦਾ ਡਾਕਟਰ ਦੇਖੋ, ਆਸਟ੍ਰੇਲੀਆ ਤੋਂ ਇੱਥੇ ਆ ਗਿਆ ਇਹ। ਉਹ ਉਹ ਨਹੀਂ ਹੁੰਦਾ ਵਾ ਵਿਚਾਰ ਬਾਂਦਰੇ, ਤੁਹਾਨੂੰ ਪਤਾ ਹੀ ਆ। ਤੇ ਉਹ ਉੱਥੋਂ ਦੀ ਮਿੱਟੀ ਦਾ ਇੱਥੋਂ ਦੀ ਮਿੱਟੀ ਦਾ ਫਰਕ ਆ, ਠੀਕ ਨਹੀਂ? ਮਠਿਆਈ ਉਧਰੋਂ ਆਈ ਹੈ ਇੱਥੇ ਦੀ? ਨਹੀਂ ਬੜਿਆ ਇੱਥੋਂ ਆਪਣੇ ਉਹਨਾਂ ਜਾਂਦੇ ਆਪਣੇ DH ਵਾਲਿਆਂ ਦੇ ਸਵਾਦ ਆ। ਹਲਵਾਈ ਆੜੀ ਆਪਣਾ ਹਲਵਾਰੇ ਵਾਲਾ। ਠੀਕ ਨਹੀਂ ਫਿਰ ਤੇਰਾ ਮਨ ਲੱਗ ਗਿਆ ਕਿ ਨਹੀਂ? ਉਹਦਾ ਦੇਖ ਲਾ ਤਾਂ ਲੱਗਿਆ ਹੋਇਆ ਵਾ, ਪਰ ਮੈਂ ਬੈਠਾ ਬੈਠਾ ਵਿਚਾਰ ਪਤੰਦਰੇ ਕਰਦਾ ਸੀ ਆਪਦੇ ਆਪ ਨਾਲ। ਮੈਂ ਕਿਹਾ ਯਾਰ ਪੰਜਾਬ ਦੇ ਵਿੱਚ, ਇਕੱਲਾ ਪੰਜਾਬ ਨਹੀਂ, ਇੰਡੀਆ ਦੇ ਵਿੱਚ ਘੱਟੋ ਘੱਟ 135 ਬਿਲੀਅਨ ਡਾਲਰ ਇੱਥੇ ਆਏ ਆ, ਆਪਣੇ ਇੰਡੀਆ 'ਚ ਇਨਵੈਸਟ ਹੋਏ ਆ। ਬਾਹਰੋਂ ਭੇਜਦੇ ਆ ਜਿਹੜੇ ਆਪਣੇ ਲੋਕ ਜਿਹੜੇ ਕੰਮਕਾਰ ਕਰਦੇ, ਜਿਹੜੇ ਮੁੰਡੇ ਹੁਣ ਜਿਹੜੇ ਆਪਣੇ ਬਾਹਰ ਗਏ ਭਾਰਤ ਸਾਰੇ। ਬਾਹਰ ਗਏ ਆ। ਮੈਂ ਵੀ ਸੁਣਿਆ ਸੀ ਵੀ 135 ਬਿਲੀਅਨ ਅਮਰੀਕਨ ਡਾਲਰ ਉਹਨਾਂ ਨੇ ਭੇਜਿਆ। ਕਈ ਮੁਲਕਾਂ ਦੀ ਇੰਨੀ GDP ਵੀ ਹੈ ਨਹੀਂ ਹੈਗੀ। ਹਾਂ ਇਹ ਕਿੰਨਾ ਐਕਸਪੋਰਟ ਕਰਨਾ ਪੈਂਦਾ ਤੇ ਇੰਨੇ ਪੈਸੇ ਬਚਣੇ ਸੀ। ਹਾਂ ਤੇ ਹੁਣ ਤਾਂ ਇਹ ਜਿੱਦਾਂ ਆਪਣੇ ਬੰਦੇ ਕਹਿੰਦੇ ਆ ਜੀ ਬਾਹਰ ਨੂੰ ਤੁਰੀ ਜਾਂਦੇ ਆ। ਜੇ ਹੁਣ ਬਾਹਰ ਨਾ ਹੁੰਦਾ ਆਪਾਂ ਤਾਂ ਰੁਲ ਜਾਣਾ ਹੀ ਹੁਣ। ਹੁਣ ਉਹ ਵਿਚਾਰੇ ਜਿਹੜੇ ਆਪਣੇ 12 ਭਾਰਤੀ ਦੇ ਲੋਕੀ ਆਪਣੇ ਕਟਾਰ ਚ ਹੋਇਆ ਨਾ ਲੰਬੜਾ ਕਦਰ 'ਚ ਹੋਇਆ। ਕਤਰ ਚ ਆਹੋ, ਹਾਂਜੀ ਉਹ ਤੇ ਧਮਾਕਾ ਪੈ ਗਿਆ, ਗੈਸ ਚੱਲ ਗਿਆ। ਇੱਕ ਪਾਕਿਸਤਾਨੀ ਤੇ 12 ਆਪਣੇ ਮੁੰਡੇ ਵਿਚਾਰੇ ਮਾਰੇ ਗਏ ਉੱਥੇ। ਹੁਣ ਘਰਦਿਆਂ ਨੇ ਭੇਜੇ ਸੀ, ਉਹੀ ਆ ਵਿਚਾਰੇ। ਇਦਾਂ ਦੇ ਲੋਕ ਜਿਹੜੇ ਇੰਕ ਭੇਜਦੇ ਆ ਬਾਹਰ ਕਮਾਉਂਦੇ ਆ ਤੇ ਇੰਡੀਆ ਭੇਜਦੇ ਆ, ਹਨਾ? ਇੰਡੀਆ ਵੀ ਤੁਸੀਂ ਦੇਖੋ ਵੀ ਇੱਕ ਪੰਜਾਬ ਆ, ਉਧਰੋਂ ਕੇਰਲਾ ਆ, ਇੱਕ ਗੁਜਰਾਤ ਆ। 3-4 ਸਟੇਟਾਂ 'ਚੋਂ ਜ਼ਿਆਦਾ ਬੰਦੇ ਵੱਧ ਜਾਂਦੇ ਆ। ਬਾਕੀ ਤਾਂ ਕਿਤੇ ਹੈ ਨਹੀਂ, ਬਾਕੀ ਘੱਟ ਆ ਹਨਾ? ਬਾਕੀ ਘੱਟ ਆ। ਹੁਣ ਇੰਨਾ ਪੈਸਾ ਤਾਇਆ ਆਉਂਦਾ। ਹੁਣ ਆਪਾਂ ਪੰਜਾਬ ਦੀ ਇਕੱਲੀ ਗੱਲ ਲਾ ਲਈਏ ਕਿ ਵੀ ਆਪਣੇ ਜਿੱਦਾਂ ਕੋਠੀਆਂ ਇੰਨੀਆਂ ਬਣੀਆਂ, ਕਿਸੇ ਨੇ ਇੱਥੇ ਦੇ ਪੈਸੇ ਨਾਲ ਤਾਂ ਬਹੁਤ ਘੱਟ ਬਣੀਆਂ ਹੋਣੀਆਂ। ਬਾਹਰੋਂ ਆਏ ਪੈਸੇ, ਬਾਹਰੋਂ ਹੀ ਪੈਸੇ ਆਏ ਆ। ਜਿੰਨੀਆਂ ਆਹ ਟੈਂਕੀਆਂ ਉੱਪਰ ਰੱਖੀਆਂ ਹੋਈਆਂ ਆ, ਬਾਹਰ ਖੜੇ ਆ। ਨਾਲੇ ਮਾਸਟਰ ਹੋਰ ਗੱਲ ਆ, ਹੁਣ ਜਦੋਂ ਆਪਣੇ ਵਿਆਹ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਨਵੰਬਰ ਦੇ ਲੱਗ ਛੱਗ ਜਾ ਕੇ, ਜਦੋਂ ਸਾਰੇ NRI ਆਉਂਦੇ ਆ ਤਾਂ ਸ਼ੌਪਾਂ ਵਾਲੇ ਜਿਹੜੇ ਉਹਨਾਂ ਮੂੰਹ ਦੇ ਉੱਤੇ ਉਹਨੇ ਬਾਸ਼ਾਂ ਖਿਲ ਜਾਂਦੀਆਂ। ਉਹ 6 ਮਹੀਨਿਆਂ 'ਚ ਇੰਨਾ ਕਮਾ ਲੈਂਦੇ ਆ ਤੇ ਬਾਕੀ ਸਾਲ ਦੀ ਨੂੰ ਪ੍ਰਵਾਹ ਕੋਈ ਨਹੀਂ, ਕੁਝ ਬਣੇ ਜਾਂ ਨਾ ਬਣੇ। ਇਹ ਬਾਹਲਿਆਂ ਦੀ ਦੇਣ ਆ, ਹੈ ਨਹੀਂ? ਇਹ ਤਾਂ ਸਮਝ ਲੱਗ ਗਈ ਜਦੋਂ ਕਰੋਨਾ ਆ ਗਿਆ। ਕਰੋਨਾ ਦੇ ਵਿੱਚ ਸਾਰੀ ਜਿਹੜੀ ਸਾਡੀ ਅਰਥ ਵਿਵਸਥਾ ਆ ਉਥਲ ਪੁਥਲ ਹੋ ਗਈ ਸੀ ਪੰਜਾਬ ਦੀ। ਕਾਰਨ ਕੀ ਆ ਤਾਂ ਜਿਹੜਾ 200 ਰੁਪਏ ਦਾ ਸੂਟ ਆ 2000 ਨੂੰ ਦੇਣਾ, ਠੀਕ ਹੈ? ਇਹਨਾਂ ਨੂੰ ਫਰਕ ਪੈਂਦਾ ਨਹੀਂ, NRI ਨੂੰ, ਇਹਨਾਂ ਨੂੰ ਇਹ ਨਹੀਂ ਡਾਲਰਾਂ ਨਾਲ ਦੇਖੀ ਜਾਣਾ। ਲੈ ਤਾਂ ਸਾਫ਼ ਨਾਲੇ ਇਦਾਂ ਟਾਈਮ ਹੁੰਦਾ ਥੋੜਾ, ਉਹ ਵੱਖਰੀਆਂ ਸ਼ੌਪਾਂ ਤੇ ਨਹੀਂ ਜਾ ਹੁੰਦਾ। ਜਿੱਥੇ ਲੋਕੀ ਲੱਗੇ ਉੱਥੇ ਜਾਂਦੇ ਆ, ਉਹਨੂੰ ਉਹ ਜੋ ਮਰਜ਼ੀ ਲਾ ਲੈਂਦਾ ਆ, ਹਨਾ? ਆਰਾਮ ਨਾਲ ਕੰਮ ਕਰਨਾ। ਨਾਲੇ ਮੁੱਦੇ ਆਏ ਆ ਤਾਇਆ ਜੀ, ਇੱਥੇ ਆਪਣਾ ਨਾ ਬੁੜੀਆਂ ਨੂੰ ਬੜਾ ਚਾਅ ਜਿਹਾ ਹੁੰਦਾ ਵੀ ਕਿੰਨੇ ਦਾ 1000 ਦਾ 500 ਲੈ ਲਾ ਭਾਈ, 750 ਲੈ ਲਾ। ਉਹ ਬਾਹਰਲੀਆਂ ਕੰਟਰੀਆਂ 'ਚ ਇਹ ਸਿਸਟਮ ਨਹੀਂ ਹੈਗਾ। ਉੱਥੇ ਰੇਟ ਲਿਖਿਆ ਹੋਇਆ ਇੰਨਾ ਚੱਕ ਬਈ, ਪੈਸੇ ਘਟਾ ਆਰਾਮ ਨਾਲ। ਉਹਨਾਂ ਨੇ ਬਹਿਸ ਕਰਨੀ ਨਹੀਂ ਗੀ। ਉੱਥੇ ਨਹੀਂ ਕਰਦੇ। ਮੈਂ ਵੀ ਜਾ ਕੇ ਦੇਖ ਗਿਆ। ਉਹ ਲੰਬੜਾ ਯਾਰ ਇੱਕ ਗੱਲ ਦੱਸ, ਤੂੰ ਪਿੰਡ ਤੋਂ ਤਕਰੀਬਨ ਮਹੀਨਾ ਬਾਹਰ ਰਹਿ ਕੇ ਆ ਸੋਖਿਆ ਕਿੱਧਰ ਗਿਆ ਸੀ? ਮੈਂ ਕਿਹੜਾ ਭਗੌੜਾ ਹੋਇਆ ਸੀ? ਮੈਂ ਤੈਨੂੰ ਭਗੌੜਾ ਕਰੂੰਗਾ। ਉਹ ਬੰਬੇ ਗਿਆ ਸੀ, ਵਿਆਹ ਵੀ ਸੀ। ਵਿਆਹ ਸੀ ਰਿਸ਼ਤੇਦਾਰੀ 'ਚ, ਤੈਨੂੰ ਪਤਾ ਵੀ ਆਪਣਾ ਪਾਰਟੀ ਨਾਲ ਵੀ ਵੱਡੀ ਪਾਰਟੀ ਨਾਲ ਹੱਥ ਆ। ਪੈਸੇ ਤੈਨੂੰ ਪਤਾ ਉੱਥੇ ਬਥੇਰੇ ਹੀ ਚੱਲੇ ਆ, ਲੀਡਰ ਲੂਡਰ ਇੱਧਰ ਉੱਧਰ ਹੋਏ ਆ। ਫਿਰ ਤੈਨੂੰ ਪਤਾ ਬੰਦੇ ਵੀ ਚਾਹੀਦੇ ਆ ਖਰੇ, ਨਹੀਂ ਫਿਰ ਬਰੀਫ ਕੇਸ ਫੜਾਉਣੇ ਹੁੰਦੇ ਆ। ਮਾਟਰ ਦੇ ਕਿਤੇ ਲਾਣਾ ਹੀ ਸਿਰਦਾ। ਇਹਨਾਂ ਦਾ 70,000 ਨਾਲ ਨਹੀਂ ਸਰਦਾ, ਦੇਖ ਲਓ। ਮੈਂ ਕਿਹਾ ਲੰਬੜਾ ਹੁਣ ਕਿਹੜੀ ਪਾਰਟੀ ਨੇ ਸੌਦਾ ਕੀਤਾ ਐਸਾ? ਨਹੀਂ ਮੇਰਾ ਤਾਂ ਪੱਕਾ ਹੀ ਆ, ਆਪਣਾ ਤਾਂ ਫੁੱਲ ਹੀ ਆ, ਫੁੱਲ ਬੜਾ ਫੁੱਲ ਆ। ਕਾਲੀਆਂ ਨਾਲ ਕਿਹਦੇ ਨਾਲ ਲਿਆ? ਨਾ ਥੂ ਆ ਕਾਲੀਆਂ ਕੁੜੀਆਂ ਦੇ, ਮੈਂ ਤਾਂ ਦੱਸਾਂ ਬੌਕਰ ਬੂਕਰ ਤੇ। ਮੈਨੂੰ ਪਤਾ ਆਮ ਨਾਲ ਤਾਂ ਤੂੰ ਹੈ ਨਹੀਂ। ਫਿਰ ਕਾਂਗਰਸ ਕਮਲ ਹੀ ਤਕੜੀ ਪਾਰਟੀ ਜਿਹੜੀ ਆ, ਉਹਨਾਂ ਆਇਆ ਮੈਂ। ਯਾਰ ਇਹ ਕਾਂਗਰਸ ਦਾ ਝੋਲੀ ਚੱਕ ਹੁੰਦਾ ਸੀਗਾ। ਹੁਣ ਤੂੰ ਕਹਿੰਦਾ ਤੂੰ ਹੈ ਨਹੀਂ। ਹੁਣ ਕਿਹਦੇ ਚ ਨਾ ਮੈਨੂੰ ਦੱਸੀ ਕਿ ਤੂੰ BJP ਦੇ ਮਗਰ ਚੱਲ ਪਿਆ ਤੂੰ ਵੀ। ਉਹ ਮਾਟਰਾ ਸਮਝਾਇਆ ਕਰ ਇਹਨਾਂ ਲੋਕਾਂ ਨੂੰ, ਪਤਾ ਨਹੀਂ ਹੈਗਾ ਜਿੱਧਰ ਹਵਾ ਚੱਲਦੀ ਆ ਉਧਰ ਹਿਸਾਬ ਥੋੜਾ ਰੱਖੀ। ਮੈਨੂੰ ਸ਼ੱਕ ਪੈਂਦੀ ਇਹਦੇ ਵੀ ਈਡੀ ਤਾਂ ਰੇਟ ਪੈਣਾ ਹੋਣਾ। ਪਰ ਤਾਂ ਇੱਕ ਸੋਚਣ ਵਾਲੀ ਗੱਲ ਆ ਵੀ ਚਲੋ BJP ਸ਼ਹਿਰਾਂ ਜਿੱਤਦੀ ਰਹੀ ਹੁਣ ਤੱਕ। ਕਦੀ ਕਿਸੇ ਨੇ ਸੋਚਿਆ ਨਹੀਂ ਸੀ ਵੀ ਪੰਜਾਬ ਦੇ ਪਿੰਡਾਂ ਤੱਕ ਵੀ ਬੂਥ ਲੱਗ ਜਾਣਗੇ। ਇਹ ਲੰਬੜਾ ਵਰਗੇ ਬੰਦੇ ਹੀ ਆ ਜਿਹੜੀ ਬੂਥ ਲਵਾਉਂਦੇ ਆ BJP ਨੇ। ਜੇ ਆਪਾਂ ਦੇਖਿਆ ਜਾਵੇ ਅੱਜ ਤੱਕ BJP ਦਾ ਇੱਕ ਵੀ ਮੁੱਦਾ ਦੱਸੋ ਜਿਹੜਾ ਪੰਜਾਬ ਪੱਖੀ ਆ। ਸਭ ਕੁਝ ਅਗੇਂਸਟ ਹੀ ਆ ਪੰਜਾਬ ਦੇ। ਜੇ ਆਪਾਂ ਦੇਖੀਏ, ਆਪਾਂ ਪੰਜਾਬ ਮੁੱਦਾ ਜੇ ਆਪਾਂ ਇੱਕ ਬੇਸਿਕ ਰੱਖ ਲਈਏ, ਸਾਡੀ ਪਹਿਲੀ ਮੰਗ ਸਾਨੂੰ ਚੰਡੀਗੜ੍ਹ ਹੀ ਦੇ ਦਿਓ।
ਉਹ ਨਹੀਂ ਦੇਣਾ। ਹੁਣ ਨਹੀਂ ਮਿਲਣਾ ਉਹ। ਠੀਕ ਆ, ਚਲੋ ਇਹ ਮੰਗ ਤਾਂ ਹੈ। ਦੂਜੀ ਇਹ ਆ ਵੀ ਸਾਡਾ ਪਾਣੀ ਦੇ ਅਧਿਕਾਰ ਹੀ ਦੇ ਦਿਓ, ਜੇ ਵਾਧੂ ਆ ਤਾਂ ਉਧਰ ਭੇਜ ਦਿਓ, ਬਾਕੀ ਸਾਨੂੰ ਦੇ ਦਿਓ। ਇਹੀ ਆ। ਤੀਜਾ ਆ ਮੁੱਖ ਮੁੱਦਾ ਵੀ ਸਾਡਾ, ਅਸੀਂ ਉਧਰ ਨੂੰ ਇੰਪੋਰਟ ਐਕਸਪੋਰਟ ਕਰਨਾ, ਸਾਡਾ ਪਾਕਿਸਤਾਨ ਵਾਲਾ ਬਾਰਡਰ ਖੋਲ ਦਿਓ। ਤੇ ਜੇ ਨਾ ਕਿਤੇ ਪਾਕਿਸਤਾਨ ਨਾਲ ਬਾਰਡਰ ਖੋਲ ਦੇਣ ਤੇ ਲੋਕਾਂ ਨੂੰ ਆਉਣ ਜਾਣ ਦੇ ਦੇਣ, ਮੈਂ ਕਿਹਾ ਬਾਰਡਰ ਤੋਂ ਜਿਹੜੀ ਟੈਨਸ਼ਨ ਵੀ ਘਟ ਜਾਏ। ਜਿਹੜੇ ਉੱਥੇ ਲੋਕੀ ਵੱਸਦੇ, ਕੋਈ ਚੀਜ਼ਾਂ ਆਪਾਂ ਇੱਧਰੋਂ ਵੇਚ ਸਕਦੇ, ਉਧਰ ਕੋਈ ਬਾਹਰੋਂ ਅਮਰੀਕਾ ਤੋਂ ਲੈਂਦੇ, ਹੋਰ ਤੋਂ ਲੈਂਦੇ, ਆਪਾਂ ਉਹਨਾਂ ਤੋਂ ਲੈ ਲਿਆ ਕਰਾਂਗੇ। ਬੰਦੇ ਤੇ ਸਾਡੇ ਖੂਨ ਵੀ ਸਾਡਾ ਇੱਕ ਆ। ਐਵੇਂ ਜਿਹੜੇ ਪੋਲੀਟੀਸ਼ੀਅਨ ਹੈ ਨਾ, ਇਹਨਾਂ ਨਫ਼ਰਤ ਫੈਲਾਈ ਹੋਈ ਹੈ। ਉਹਨੇ ਨਫ਼ਰਤ ਆਇਆ ਇਦਾਂ, ਇੱਥੇ ਦੀਆਂ 13 ਸੀਟਾਂ ਇਹ ਵੱਧ ਤੋਂ ਵੱਧ ਲੈ ਲੈਣਗੇ। ਇਸੇ ਮੁੱਦੇ ਦੇ ਉੱਤੇ ਸਾਰਾ ਇੰਡੀਆ ਅਗਲੇ ਜਿੱਤੀ ਜਾਂਦੇ ਆ। ਹਾਂ ਇਹ ਤਾਂ ਹੈ ਹਨਾ, ਜਦ ਮੁੱਦੇ ਦੇ ਉੱਤੇ ਹੋਣੀ ਆ, ਹੁਣ ਲੰਬੜ ਅੜਗੇ ਆ, ਫਿਰ ਬੰਬਈ ਜਾਂਦੇ ਆ, ਇਹ ਫਿਰ ਲੋਭ ਚ ਆ ਜਾਂਦੇ ਆ। ਉਹ ਗੱਲ ਨਹੀਂ, ਇਹ ਦੱਸਦਾ ਬੜਾ ਹੋ ਕੇ ਮੈਂ ਬੰਬੇੋਂ ਆਇਆ। ਇਸੇ ਗੱਲ ਦੇ ਵਿੱਚ ਦੇਖੋ, ਇਹ ਬੰਦੇ ਨੇ ਮੈਨੂੰ ਸਮਝ ਨਹੀਂ ਪੈਂਦੀ ਮਾਸਟਰ, ਦਿੱਲੀ ਜਾਣ ਜੋਗਾ ਤਾਂ ਹੈ ਨਹੀਂ ਇਹ, ਤਾਂ ਬੰਬੇ ਕਿੱਦਾਂ ਜਾਇਆ ਉਹ ਵੀ ਮਹੀਨਾ। ਹੁਣ ਕੋਈ ਪਿੱਛੇ ਹੀ ਆਵੇ ਚੋਰੀ ਚੱਕੀ ਸਪੋਰਟ ਤੋਂ ਬਿਨਾ ਕੁਝ ਨਹੀਂ ਹੁੰਦਾ। ਉਹ ਮੇਰੀ ਪਹਿਲਾਂ ਇਹਨਾਂ ਇੱਕ ਨਾ ਸਵਾਲ ਦਾ ਜਵਾਬ ਦਿਓ। ਦੱਸ, ਲਵੇਰੀ ਤੇ ਤੋਕੜ 'ਚ ਫਰਕ ਪਤਾ ਤੁਹਾਨੂੰ? ਇਹਦੇ ਅਸਲ ਵੇਰੀ ਆਈ ਆ। ਨਹੀਂ, ਮੈਂ ਗੱਲ ਹੋਰ ਕਰਦਾ। ਦੱਸ, ਤੂੰ ਇਹ ਕਹਿੰਦੇ ਬਾਰਡਰ ਖੋਲ ਦਿਓ, ਐ ਹੋ ਜੂ ਹੋ ਜੂ, ਓਏ ਪਾਸੇ ਦੇਖੀਦੇ ਹੁੰਦੇ ਆ, ਕਿੱਧਰ ਤੋਕੜਿਆ ਤੇ ਕਿੱਧਰ ਲਵੇਰੀ ਆ। ਏਦਾਂ ਨਹੀਂ ਖੁੱਲਦੇ ਹੁੰਦੇ। ਜਦੋਂ ਸਰਕਾਰਾਂ ਆਉਣਗੀਆਂ ਨਾ, ਡਬਲ ਇੰਜਨ ਵੱਢ ਕੇ ਪੰਜਾਬ 'ਚ, ਫਿਰ ਫਟ ਕੇ ਪੱਟ ਦਾਂਗੇ। ਅੱਛਾ, ਹਾਂ, ਫਿਰ ਫਟ ਕੇ ਪੱਟ ਦਾਂਗੇ। ਹੁਣ ਜੇ ਤੁਸੀਂ ਜਿਹੜੇ ਮਾਸਟਰ ਨੇ ਹੁਣ ਮਸਲੇ ਇਹ ਸੁਣਾਏ ਆ, ਹੋ ਜੂਗੇ ਪੂਰੇ, ਵੋਟ ਤਾਂ ਪਾਇਓ। ਅੱਛਾ ਹੈ, ਨਹੀਂ ਤਾਂ ਬੈਗ ਦੇ ਦਿੰਦੇ ਆ। ਦੇ ਲਾਤਾ ਤੇ ਜਿਹੜੀ ਹੁਣ ਸਰਕਾਰ ਚੱਲਦੀ ਆ, ਉਹ ਬੌਕਰ ਵਾਲਿਆਂ ਨੂੰ ਕਿਉਂ ਨਹੀਂ ਕਹਿੰਦੇ ਵੀ ਕਰੋ ਬੌਕਰ ਹੁਣ? ਨਹੀਂ, ਅਗਲੇ ਤਾਂ ਕਹਿੰਦੇ ਸਾਡਾ ਸੈਂਟਰ ਨੇ ਕਰਨਾ, ਇਹ ਸੈਂਟਰ ਨੇ ਹੁੰਦੇ ਆ। ਇਹ ਮੁੱਦਾ ਬੋਕਰਾ ਡਾਂਗਾ ਹੈ, ਮਾਸਟਰਾਂ ਦੇ ਮਾਰਦੇ ਉੱਥੇ ਮਟਕਾ ਚੌਕ ਜੇ ਉਧਰ ਕਿਸਾਨ ਘੇਰੇ ਹੁੰਦੇ ਆ, ਸਰਪੰਚ ਲੂਤੀ ਜੀ ਲਾ ਕੇ ਟਰਾਲੀਆਂ ਟਰੈਕਟਰਾਂ ਟੂਟਰਾਂ ਭੇਜ ਦਿੰਦਾ, ਆਵੇ ਘਰ ਬੈਠਾ ਹੁੰਦਾ, ਦਾਰੂ ਪੀਂਦਿਆ ਹੁੰਦਾ। ਲੰਬੜਾ ਇਹ ਗੱਲ ਦੱਸ ਮੈਨੂੰ, ਉਹਨਾਂ ਦੇ ਡਾਂਗ ਕੌਣ ਫੇਰਦਾ? ਜੇ ਬਾਕੀ ਦੇ ਇੰਡੀਆ ਵਿੱਚ ਲੋਕਾਂ ਦੇ ਡਾਂਗਾ ਪੈਂਦੀਆਂ, ਉਹ ਕੌਣ ਫੇਰਦਾ? ਉਹ ਚਲੋ ਫਿਰਦੀਆਂ ਵੀ ਹੋਣਗੀਆਂ, ਇਹ 'ਚ ਕੀ ਫਰਕ ਪੈਂਦਾ? ਆਹ ਦੇਖੋ, ਆ ਤਾਂ ਜਿਹੜੇ ਇਹ ਭਾਸ਼ਣ ਜਾਂ ਦਿੱਤੇ ਆ, ਇਹੀ ਸਰਕਾਰਾਂ ਦੀ ਵੱਡੀ ਗੱਲ ਹੁੰਦੀ। ਇਹ ਪਹਿਲਾਂ ਉੱਥੇ ਜਾ ਕੇ ਇਹਨਾਂ ਦੇ ਸੈਸ਼ਨ ਲਵਾਉਂਦੀਆਂ। ਇਹਨਾਂ ਨੂੰ ਪਤਾ ਹੁੰਦਾ ਵੀ ਬੰਦੇ ਨੇ ਆਹ ਸਵਾਲ ਕਰਨਾ ਤੁਹਾਨੂੰ, ਤੁਸੀਂ ਉਹਦਾ ਜਵਾਬ ਏਦਾਂ ਘੜਿਆ ਘੜਾਇਆ ਦੇ ਦੇਣਾ। ਹੁਣ ਅੱਜ ਕੱਲ ਜਿੰਨੇ ਮਰਜ਼ੀ ਸੈਸ਼ਨ ਲਾ ਲਓ, ਲੋਕਾਂ ਕੋਲ ਹੈਗਾ ਗੂਗਲ, ਅਗਲਾ ਮਾਰਦਾ ਉਹ ਤੇ ਗੂਗਲ। ਇੱਧਰ ਸਰਪੰਚ ਆ ਸਾਡਾ, ਚੈਟ ਜੀਪੀਟੀ ਖੋਲ ਲੈਂਦਾ ਨਾਲੇ, ਖੋਲੇ ਕਿ ਨਹੀਂ? ਤਾਂ ਹਾਂ ਖੋਲ ਹੁਣ ਨਾਲੇ ਖੋਲ ਕੇ ਨਾਲੇ ਹੀ ਆਨਸਰ ਆ, ਲੰਬਾ ਜਿਹਾ। ਤੁਹਾਨੂੰ ਪਤਾ ਹੀ ਨਹੀਂ, ਸੌਰੀ ਦਿਓ। ਓਏ ਸਰਪੰਚ, ਮੈਂ ਤੁਹਾਨੂੰ ਦੱਸ ਦਿਨਾ ਵਿਚਲੀ ਗੱਲ, ਇਹ ਚੈਟ ਜੀ ਵੀ ਪਤਾ ਕੱਲ ਹੀ ਖੋਲਦਾ, ਖਰੇ ਕਿ ਤਾਂ ਜਨਾਨੀ ਆ ਕੋਈ। ਇਹ ਇਸੇ ਤਰੀਕੇ ਹੀ ਖੋਲ ਕੇ ਸਕਰੀਨ 'ਚ ਦੇਖੀ ਜਾਂਦੇ ਨਾ, ਖਾਲੀ ਆ। ਅੱਛਾ ਠੀਕ ਹੈ। ਉਹ ਗੱਲ ਸੁਣ ਲਓ, ਉਹ ਛੱਡੋ ਦਿੱਲੀ ਨੂੰ, ਤੁਸੀਂ ਛੱਡੋ ਬੰਬੇ ਨੂੰ। ਵਿਆਹ ਸੀਗਾ, ਤੈਨੂੰ ਪਤਾ ਫਿਰ ਮਾੜਾ ਮੋਟਾ ਪਾਰਟੀ ਪੂਰੀ ਨਾਲ ਖੜਨਾ ਪੈਂਦਾ, ਐਡੀ ਕੋਈ ਗੱਲ ਨਹੀਂ। ਨਹੀਂ, ਗੱਲ ਤੁਸੀਂ ਆਪਣੇ ਪੰਜਾਬ ਦਾ ਖਿਆਲ ਪੰਜਾਬ ਦੇ ਵਿੱਚ ਨਵੀਂ ਬਿਮਾਰੀ ਚੱਲ ਗਈ ਆ, ਬੜਾ ਤੁਹਾਨੂੰ ਫਿਕਰ ਲੱਗਿਆ ਰਹਿੰਦਾ। ਅੱਜ ਤਾਂ ਚਾਹ ਪੀਣੇ ਆ, ਇਹਨਾਂ ਤਾਂ ਚਾਹ ਪੀਣੀ, ਇਹਨੇ ਕਿਹੜਾ ਨਿਆਣਿਆਂ ਨੂੰ ਪੜਾਉਣਾ ਆ। ਨਵੀਂ ਬਿਮਾਰੀ ਚੱਲ ਗਈ, ਕਹਿੰਦੇ ਜੀ ਸਾਡੇ ਵਿੱਚ ਨਾ ਜਿਹੜੇ ਟੋਲਰੈਂਸ ਆ ਨੌਜਵਾਨਾਂ ਦੇ ਵਿੱਚ, ਉਹ ਕਰਦੇ। ਹੁਣ ਇੱਕ ਖਬਰ ਦੇਖੀ ਆ ਤੁਸੀਂ, ਚੰਗਾ ਭਲਾ ਉਹਦਾ ਖਸਮ ਆ ਮੇਰੇ ਵਾਂਗੂ। ਤੂੰ ਚੰਗਾ ਭਲਾ? ਆਹੋ, ਹੋਰ ਮਿੱਦੀ ਆਗੂ ਆ ਕਿਤੇ। ਇਹ ਕਰ ਗੱਲ, ਚੰਗਾ ਭਲਾ ਵਿਆਹ ਹੋਇਆ, ਚੰਗੀ ਭਲੀ ਤੇਰੀ ਜ਼ਿੰਦਗੀ ਲੰਘਣੀ ਆ, ਉਹਨੂੰ ਕਹਿੰਦੇ ਪਹਾੜ ਤੋਂ ਧੱਕਾ ਦੇ ਦਿੱਤਾ ਵੀ ਦੱਸ ਤੂੰ ਉਹਨੂੰ ਐਵੇਂ ਧੱਕੇ ਨਾਲ। ਲੰਬੜਾ ਐਵੇਂ ਗੱਡੀ ਤੇ ਨਹੀਂ ਚੜਿਆ ਕਰ। ਅਸਲ ਦੇ ਵਿੱਚ ਕੀ ਹੋਇਆ, ਇਹ ਦੋਨੋਂ ਇੱਕ ਦੂਜੇ ਨਾਲ ਮੰਗੇ ਸੀਗੇ, ਤੇ ਵਿਆਹ ਦੀ ਤਿਆਰੀ ਕਰ ਰਹੇ ਸੀ। ਪਤਾ ਲੱਗਾ ਵੀ ਕੁੜੀ ਜਿਹੜੀ ਵਿਆਹ ਕਰਾਉਣਾ ਨਹੀਂ ਸੀ ਮੰਗਦੀ ਉਹਦੇ ਨਾਲ, ਤੇ ਉਹ ਅੱਗੇ ਵੀ ਸਿੱਟਣ ਦੀ ਕੋਸ਼ਿਸ਼ ਕੀਤੀ ਸੀ ਉਹਨੂੰ, ਉਦੋਂ ਉਹ ਬਚ ਗਿਆ। ਤੇ ਇਹਨੇ ਰੌਲਾ ਪਾਤਾ ਵੀ ਮੈਂ ਹੋਇਆ ਕਿ ਕਾਲਾ ਸੱਪ ਜਿਹਾ ਨਿਕਲਿਆ, ਮੈਂ ਉਹ ਤੋਂ ਡਰੀ ਤਬ ਕੀ, ਤੇ ਮੇਰਾ ਹੱਥ ਲੱਗਾ ਤੇ ਡਿੱਗ ਪਿਆ। ਉਹ ਕਿਤੇ ਡਿੱਗਿਆ, ਉਹਦਾ ਕਿਤੇ ਡਾਣੀ ਡੂਣੀ ਨੂੰ ਹੱਥ ਪੈ ਗਿਆ ਤੇ ਬਚ ਕੇ ਆ ਗਿਆ। ਸਦਾਈ ਦੋ ਹੁਣ ਸਮਝਿਆ ਨਹੀਂ ਉਦੋਂ। ਆ ਦੂਜੀ ਵਾਰੀ ਪਲਾਨ ਕੀਤਾ ਇਹਨਾਂ ਜਾ ਕੇ, ਬਿਜ਼ਨਸਮੈਨ ਤਕੜਾ, ਅਰਬਾਂ ਕਰੋੜਾਪਤੀ ਬੰਦਾ ਸੀ ਉਹ ਯਾਰ, ਹੈ ਇਹਨ ਚੱਕ ਕੇ ਭੰਗਦੇ ਗਵਾਣੇ ਤੇ ਵਿਆਹ ਪੈਸੇ ਕਹਿੰਦੇ 17 ਕਰੋੜ ਦਾ ਕੀਤਾ। ਆਹੋ, ਹੁਣ ਦੱਸ ਮੈਨੂੰ ਵੀ ਜੇ ਨਹੀਂ ਵਿਆਹ ਕਰਨਾ ਤਾਂ ਨਾ ਕਰ ਦੋ, ਤੇ ਜਵਾਬ ਦੇ ਦਿਓ। ਮੈਂ ਇਹੀ ਤਾਂ ਗੱਲ ਕਰਦਾ, ਜਿਹੜੀ ਰਿਜੈਕਸ਼ਨ ਨੂੰ ਟੋਲਰੈਂਸ ਹੈ ਜਿਹੜੀ, ਉਹ ਸਾਡੇ 'ਚ ਮਰਦੀ ਜਾ ਰਹੀ ਆ। ਹੈ, ਉਹਦਾ ਕੋਈ ਫਿਕਰ ਕਰਦਾ ਨਹੀਂ। ਤੁਹਾਨੂੰ ਬੰਬਿਆਂ ਦਿੱਲੀਆਂ ਦਾ ਬਹੁਤ ਫਿਕਰ ਪਿਆ। ਰਿਜੈਕਸ਼ਨ ਨਹੀਂ ਚੱਲਦੀ, ਪਰ ਖੂਨ ਕਰ ਦੋ। ਨਹੀਂ ਭਈ, ਜੇ ਰਿਜੈਕਸ਼ਨ ਨਹੀਂ ਚੱਲਦੀ ਤਾਂ ਹੀ ਤਾਂ ਖੂਨਾਂ ਨੂੰ ਜਾਂਦੇ ਆ ਨਹੀਂ, ਤੁਸੀਂ। ਹੁਣ ਆਪਣੇ ਬੜੇ ਕੇਸ ਹੋਏ ਆ, ਜਿੱਦਾਂ ਹੁਣ ਲੰਬੜ ਕਹਿੰਦਾ, ਮੈਂ ਕਿਸੇ ਹੱਦ ਤੱਕ ਸਹਿਮਤ ਆ। ਹੁਣ ਕੁੜੀਆਂ, ਕੋਈ ਸੋਹਣੀ ਕੁੜੀ ਮੁੰਡੇ ਦੇ ਪਸੰਦ ਆ ਗਈ, ਮੁੰਡਾ ਤਾਂ ਮਗਰ ਫਿਰਦਾ, ਉਹਨੂੰ ਭਾਅ ਨਹੀਂ ਦਿੰਦੀ। ਹੈ, ਕੁੜੀ ਦਾ ਵਿਆਹ ਰੱਖ ਹੋ ਗਿਆ, ਤੁਹਾਨੂੰ ਸਾਨੂੰ ਗੱਲ ਸੁਣੀ ਹੋਣੀ ਹੈ, ਕੁੜੀ ਦਾ ਵਿਆਹ ਰੱਖ ਹੋ ਗਿਆ, ਉਹ ਹੜਿਆ ਨਹੀਂ,
ਉਹ ਹੇਅਰ ਡਰੈਸ ਜਿੱਥੇ ਬੈਠੀ ਸੀ ਕਿਤੇ ਆਪਣਾ ਮੇਕਅਪ ਉਹ ਕਰਾ ਹਾਂਜੀ, ਰਹੀ ਉਹ ਤਾਂ ਤੇਜ਼ਾਬ ਪਾਤਾ ਉੱਤੇ। ਹਾਂ ਲੁਧਿਆਣੇ ਹੁਣ ਉਹਦੀ ਹਨਾ ਸਾਰੀ ਕੁੜੀ ਦੀ ਜ਼ਿੰਦਗੀ ਖਰਾਬ ਹੋ ਗਈ। ਜੋ ਦੇਖ ਆਪਾਂ ਕਹਿ ਲਈਦਾ ਵੀ ਰੂਹ ਦਾ ਬੜਾਪ ਹੁੰਦਾ ਫਲਾਣਾ, ਚਿਹਰਾ ਜਿਹੜਾ ਨਾ ਤੁਹਾਡੇ ਦਿਲ ਦੀ ਕਿਤਾਬ ਉਹ ਆ। ਅਗਰ ਤੇਰਾ ਚਿਹਰਾ ਖਰਾਬ ਹੋ ਗਿਆ ਨਾ, ਜਿੰਨੇ ਮਰਜ਼ੀ ਅਸੀਂ ਕਹਿ ਲਈਏ ਚੰਗੇ ਆ, ਕੋਈ ਨਹੀਂ ਮੁੜ ਕੇ ਰਸਤਾ ਕਰਦਾ, ਕੋਈ ਨਹੀਂ ਦੇਖ ਕੇ ਤੁਸੀਂ ਸੌਰੀ ਫੀਲ ਕਰਦੇ ਆ, ਪਰ ਨਹੀਂ। ਮੇਰਾ ਤਾਂ ਕਿਹਾ ਜਿਹੜਾ ਇਦਾਂ ਬੰਦਾ ਕਰਦਾ ਨਾ, ਉਹਨੂੰ ਸਜ਼ਾ ਹੋਣੀ ਚਾਹੀਦੀ, ਉੱਤੇ ਉਹਦੇ ਤੇਜ਼ਾਬ ਪਾ ਦੋ, ਉਹਦਾ ਮੁਕੱਦਮਾ ਕੋਈ ਨਹੀਂ, ਪਰ ਦੈਟਸ ਇਟ। ਅਰਬ ਕੰਟਰੀਆਂ 'ਚ ਤਾਂ ਆਇਆ ਇਹ ਚੀਜ਼ਾਂ ਦਾ ਬੜੀਆ ਵਾ, ਤੁਸੀਂ ਮਾੜਾ ਜਿਹਾ ਗਲਤ ਕੰਮ ਕਰੋ ਉਹਦੇ ਨਾਲ ਹੀ ਸ਼ੁੱਕਰਵਾਰ ਨੂੰ ਕਰਮਾ ਪੜ ਕੇ ਚੱਕ ਦਿੰਦੇ ਆ ਫੱਟੇ। ਬਿਲਕੁਲ। ਔਰ ਤਾਂ ਇਹ ਪਹਿਲਾ ਨਹੀਂ ਤੇ ਲਾਸਟ ਨਹੀਂ, ਗੰਗਾ ਨਗਰ ਦੇ ਵਿੱਚ ਤੁਹਾਨੂੰ ਦੇਖਣਾ ਫਰਵਰੀ ਦੇ ਵਿੱਚ ਉਹਦੇ ਵਿੱਚ ਇਦਾਂ ਹੀ ਉਹ ਲੁੱਟ, ਉਹਦੇ ਵਿੱਚ ਕਹਤਾ ਮੈਨੂੰ ਲੁੱਟਣ ਆ ਗਿਆ ਸੀ, ਉਹਦੇ ਵਿੱਚ ਵੀ ਇਦਾਂ ਹੀ ਮਰਵਾਤਾ ਆਪਣੇ ਬॉयਫ੍ਰੈਂਡ ਨਾਲ ਰਲ ਕੇ। ਇੱਕ ਪਿਛਲੇ ਸਾਲ ਦੀ ਗੱਲ ਆ, ਤੁਸੀਂ ਦੇਖਿਆ ਹੋਣਾ, ਉਹਦੇ ਵਿੱਚ ਇਦਾਂ ਮਾਰਿਆ ਤੇ ਸੀਮੈਂਟ ਭਰ ਦਿੱਤਾ ਬਾਕਸ ਦੇ ਵਿੱਚ। ਹਾਂ ਡਰਮ ਦੇ ਵਿੱਚ ਬੋਡੀ ਪਾ ਕੇ ਤੇ ਸੀਮੈਂਟ ਪਾ ਆਪਣੇ ਘਰ ਵਾਲੇ ਦੀ ਉੱਪਰ ਸੀਮੈਂਟ ਭਰ ਦਿੱਤਾ। ਇਦੋਂ ਵੱਡੀ ਵੀ ਕ੍ਰਿਊਅਲਟੀ ਹੋ ਸਕਦੀ ਕੋਈ? ਇਹ ਇਕੱਲਾ ਇੱਥੇ ਨਹੀਂ, ਬਾਕੀ ਵੀ ਦੂਏ ਦੇ ਵਿੱਚ ਹੈਗਾ। ਪਰ ਇਹ ਗੱਲ ਸਹੀ ਆ ਤੁਹਾਡੀ, ਸਹਿਣਸ਼ੀਲਤਾ ਸਾਡੇ 'ਚ ਹੋਣੀ ਚਾਹੀਦੀ ਆ। ਲੋਕੀ ਹੋ ਕੇ ਪਰ ਤਾਇਆ ਨਾਲ ਦੀ ਨਾਲ ਇਹ ਵੀ ਦੇਖ ਲਿਓ, ਸਰਪੰਚ ਵੀ ਇੱਥੇ ਬੈਠਾ, ਲੰਬੜ ਵੀ ਇੱਥੇ ਬੈਠਾ। ਜਿੰਨੇ ਜ਼ਿਆਦਾ ਡਿਵੋਰਸ ਹੁੰਦੇ ਆ ਇਹ ਲਵ ਮੈਰਿਜ ਵਾਲੇ ਹੁੰਦੇ। ਇਹ ਕਾਰਨ ਕੀ, ਪਹਿਲਾਂ ਬਹੁਤ ਵਾਅਦੇ ਕੀਤੇ ਹੁੰਦੇ ਆ, ਮੈਂ ਤੇਰੇ ਲਈ ਚੰਨ ਤੋੜ ਲਿਆਉਣੇ ਆ, ਤਾਰੇ ਤੋੜ ਲਿਆਉਣੇ ਆ, ਉਹ ਬਾਅਦ 'ਚ ਨਿਕਲਦਾ ਕੁਛ ਨਹੀਂ, ਫਿਰ ਦਿਹਾੜੀ ਵੀ ਨਹੀਂ ਕਰ ਹੁੰਦੀ, ਜੌਬ ਕੋਈ ਹੁੰਦੀ ਨਹੀਂ। ਠੀਕ ਹੈ, ਸੋਚ ਪੈ ਜਾਂਦਾ ਵਾ। ਕੁੜੀਆਂ ਇਦਾਂ ਨਾ, ਕੁੜੀਆਂ ਲਾਲਚ ਵਿੱਚ ਆਣ ਕੇ ਇਹ ਗੱਲ, ਜਦੋਂ ਨਾ ਕੁੜੀ ਘਰੋਂ ਬਾਹਰ ਫਿਰ ਪੱਟ ਲੈਂਦੀ ਆ, ਉਹਦਾ ਮੁੰਡਾ ਔਖਾ ਹੋ ਜਾਂਦਾ ਬਾਅਦ ਦੇ ਵਿੱਚ, ਹੈ ਨਹੀਂ? ਉਹ ਕੀ ਹੁੰਦਾ, ਮੁੰਡੇ ਨੂੰ ਮਿਲ ਲਿਆ, ਮੁੰਡੇ ਬਾਹਰ ਜਾਣ ਲੱਗ ਪਏ, ਉਹ ਵਾਅਦੇ ਕਰਨ ਲੱਗ ਪਈ, ਜਦੋਂ ਗਿਆ ਆ ਖੜਾਉਣ ਪੜਾਉਣ ਲੱਗੇ ਹੋਇਆ, ਕਈ ਵਾਰੀ ਉਹ ਹੱਦਾਂ ਪਾਰ ਕਰ ਜਾਂਦੇ ਆ। ਉਹ ਹੱਦਾਂ ਪਾਰ ਕਰ ਜਾਂਦੇ, ਵਿਆਹ ਹੋਰ ਤਾਂ ਰੱਖ ਵੀ ਦਿੰਦੇ ਨਾ, ਉਹ ਕੁੜੀਆਂ ਮੁੰਡਿਆਂ ਨਾਲ ਭੱਜ ਜਾਂਦੀਆਂ, ਗਹਿਣੇ ਗੁਣੇ ਲੈ ਜਾਂਦੀਆਂ। ਜਦੋਂ ਮੁੱਕ ਜਾਂਦੇ ਆ, ਨੌਕਰੀ ਕੋਲ ਕੋਈ ਨਹੀਂ, ਹੈਨਾ, ਸਾਧਨ ਕੋਈ ਨਹੀਂ ਇਨਕਮ ਦਾ, ਫਿਰ ਲੜਾਈਆਂ, ਫਿਰ ਮਾਰ ਕਢਾਈ ਆ, ਫਿਰ ਆਹ ਕੁਛ ਕਈ ਤੇ ਕਦੋਂ ਤੱਕ ਪਹੁੰਚ ਜਾਂਦੀ ਗੱਲ। ਪਰ ਇੱਕ ਗੱਲ ਆ ਵੀ ਕਿਸੇ ਤੁਸੀਂ ਯਾਰ ਤੁਹਾਡੀ ਕਿਸੇ ਨਾਲ ਨਾ ਪਾਰਟਨਰ ਨਾਲ ਨਹੀਂ ਬਣਦੀ, ਤੁਸੀਂ ਅੱਡ ਹੋ ਜਾਓ। ਤੁਸੀਂ ਕਿਸੇ ਦਾ ਪੁੱਤ ਕਿਉਂ ਮਾਰਦੇ ਹੋ? ਹੁਣ ਜਿੰਨੀਆਂ ਵੀ ਹੁਣ ਬਾਹਰਲੇ ਪਾਸੇ ਕੰਟਰੀਆਂ 'ਚ ਗਈਆਂ, 90% ਆਪਣੇ ਪਿੰਡ ਦੇ ਫਲਾਣੇ ਕਿੰਨੇ ਪਿੰਡ ਦੇ ਮੁੰਡੇ ਜਿਹੜੇ ਆਪਣੇ ਡਿਵੋਰਸ ਹੋਏ ਬੈਠੇ ਆ, ਕੁੜੀਆਂ ਨੇ ਸੱਦੇ ਨਹੀਂ ਕੈਨੇਡਾ 'ਚ। ਆਹੀ ਮੈਂ ਗੱਲ ਕਰਨ ਲੱਗਾ ਸੀ, ਹੁਣ ਆਪਣੀ ਲਵੀ ਨੇ ਏਦਾਂ ਹੋਇਆ ਸੀ, ਹੈ ਨਹੀਂ? ਵੀ ਹੁਣ ਕੁੜੀਆਂ ਪਹਿਲਾਂ ਤਾਂ ਮੁੰਡੇ ਸੀ, ਕਿੰਨੇ ਮੁੰਡੇ ਆਏ, ਉਹਨਾਂ ਕੁੜੀਆਂ ਲੱਭੀਆਂ, ਪਸੰਦ ਕੀਤੀਆਂ, ਪੇਪਰਾਂ 'ਚ ਐਡ ਪਾਏ, ਵਿਆਹ ਕਰਾਏ, ਮਹੀਨਾ ਭਰ ਫਿਰਦੇ ਦੌੜਦੇ ਰਹੇ, ਤਾਂ ਬਾਅਦ 'ਚ ਚਾਹੇ ਕੋਈ ਇੰਗਲੈਂਡ ਨੂੰ ਚੜ੍ਹ ਗਿਆ, ਚਾਹੇ ਚਲ ਗਿਆ ਕੈਨੇਡੇ, ਤੇ ਮੁੜ ਕੇ ਕੁੜੀਆਂ ਮੰਗਾਈਆਂ ਨਹੀਂ, ਤੇ ਨਾ ਫਿਰ ਉਹਨਾਂ ਦਾ ਜਵਾਬ, ਉਹਨਾਂ ਦੀ ਜ਼ਿੰਦਗੀ ਖਰਾਬ ਕਰਕੇ ਚੱਲ ਗਏ। ਇਹ ਮੁੰਡਿਆਂ ਨੇ ਘੱਟ ਨਹੀਂ ਕੀਤੀ, ਤੇ ਹੁਣ ਉਹ ਕੰਮ ਕੁੜੀਆਂ ਨੇ ਕੀਤਾ। ਮੁੰਡਿਆਂ ਨੇ ਇੱਥੇ ਆਪਣੇ ਪਿੰਡ ਕਈ ਵਾਰੀ ਹੋ ਚੁੱਕਾ, ਲਵੀ ਦਾ ਹੋਇਆ, ਹੋਰ ਵੀ ਕਈ ਆ, ਕਿ ਜਿਨ੍ਹਾਂ ਨੇ ਕੁੜੀਆਂ ਲੱਭੀਆਂ ਮੁੰਡਿਆਂ ਲਈ, ਉਹਨੂੰ ਪੈਸੇ ਦਿੱਤੇ, ਕੋਰਸ ਕਰਾਏ, ਹਨਾ, ਤਾਂ ਮਗਰੋਂ ਕੁੜੀਆਂ ਮੁੱਕਰ ਗਈਆਂ, ਇੱਜ਼ਤਦਾਰ ਦੇ ਇੰਨੇ ਸਾਲ। ਇਹ ਵੀ ਗਲਤ ਹੈ। ਇੱਕ ਹੋਰ ਤੁਹਾਨੂੰ ਆਦਾ, ਜਗਰਾਵਾਂ ਕੋਲੇ ਪਿੰਡ ਆ, ਖਣੀ ਕਿਹੜਾ, ਮੈਂ ਖਬਰ ਪੜ੍ਹਦਾ ਸੀ, ਉਹ ਮੁੰਡਾ ਦੁਖੀ ਆਪਦੇ ਘਰ ਵਾਲੀ ਤੋਂ, ਉਹਨੇ ਆਪਦੇ ਸਹੁਰੇ ਨੂੰ ਮੁੰਡੇ ਨੇ ਫੋਨ ਲਾ ਲਿਆ, ਕਹਿੰਦਾ ਬਾਪੂ ਐਂ ਕਰਕੇ ਗੱਲ ਆ, ਕਹਿੰਦਾ ਯਾਰ ਤੈਨੂੰ ਤਾਂ 1 ਸਾਲ ਵਾਸਤੇ ਮੈਂ ਕੁੜੀ ਵੇਚੀ ਸੀ, ਲੈ ਇੱਥੇ ਤੱਕ ਸਹੁਰਾ ਆਪਦੇ ਜਵਾਈ ਨੂੰ ਕਹਿ ਗਏ। ਯਾਰ ਗੱਲ ਕਿੱਥੇ ਜਾਂਦੀ ਹੈ ਇਹ, ਤੁਸੀਂ ਦੱਸੋ ਕਿੱਥੇ ਆ? ਉਹ ਮੇਰੇ ਖਿਆਲ ਆ ਆਪਾਂ ਸਮਾਜਿਕ ਤੌਰ ਤੇ ਵੀ ਸਾਡਾ ਬੇੜਾ ਗਰਕ ਹੋ ਗਿਆ, ਧਾਰਮਿਕ ਤੌਰ ਤੇ ਵੀ ਸਾਡਾ ਬੇੜਾ ਗਰਕ ਹੀ ਹੈ। ਉਹ ਜਿਹੜਾ ਮਾੜਾ ਮੋਟਾ ਰਹਿੰਦਾ ਸੀ ਨਾ, ਬੌਕਰ ਵਾਲਾ ਨੇ ਕਰਤਾ। ਕਰਾਂਗੇ ਦੀ ਗੱਲ, ਕਰਾਂਗੇ, ਜਿਹੜਾ ਬੌਕਰ ਖੇਡਿਆ ਫਿਰਦਾ ਹੈ। ਮੈਨੂੰ ਗੱਲ ਸੁਣਨਾ ਬੜਾ ਐਵੇਂ ਨਾ, ਤੂੰ ਉੱਚੇ ਘੋੜੇ ਚੜ ਜਾਂਦਾ। ਮੈਨੂੰ ਬੌਕਰ ਪਿਛਲੇ 5 ਸਾਲਾਂ ਤੋਂ ਆਏ ਆ, ਉਦੋਂ ਪਹਿਲਾਂ ਸਾਡਾ ਖੁਰਾਕ ਕਿੰਨਾ ਉੱਚਾ ਸੀ, ਕਾਂਗਰਸ ਵੇਲੇ ਜਾਂ ਅਕਾਲੀਆਂ ਵੇਲੇ ਕਿੰਨਾ ਉੱਚਾ ਸੀ, ਤੂੰ ਮੈਨੂੰ ਦੱਸ। ਨਹੀਂ, ਉਹਨਾਂ ਦਾ ਜੇ ਨਹੀਂ ਵੀ ਉੱਚਾ ਸੀਗਾ, ਉਹ ਤਾਂ ਸਾਰਿਆਂ ਨੇ ਮੰਨ ਲਿਆ ਸੀ, ਤਾਂ ਹੀ ਤਾਂ ਦੁਖੀ ਹੋਏ ਸੀ। ਤੁਹਾਨੂੰ ਕਾਹਨੇ ਲਿਆਂਦਾ ਸੀ? ਹੁਣ ਵੀ ਆਪਾਂ ਮੰਨ ਲਿਆ ਵੀ ਇਹ ਵੀ ਉਹੀ ਚੀਜ਼ ਦੇ ਬਣੇ ਆ। ਹੁਣ ਅਗਲੀ ਵਾਰੀ ਹੋਰ ਕੋਸ਼ਿਸ਼ ਕਰ ਲਓ। ਪਰ ਇੱਕ ਗੱਲ ਦੱਸ ਨਾ ਕਾਕਾ, ਜਦ ਤੱਕ ਮੈਂ ਜੀਣਾ ਨਾ, ਇੱਥੇ ਬੀਜੇਪੀ ਵਾਲਿਆਂ ਨੂੰ ਆਉਣ ਦਿੰਦੇ ਸੀ ਪਿੰਡ 'ਚ, ਇਹਦੇ ਨਾਲ ਨਹੀਂ ਮੈਂ ਹੁਣ ਲੜੀ ਝੱਡੇ ਗੱਡ ਕੇ ਬੈਠਾ, ਮੈਂ ਤਾਂ ਆਉਣ ਨਹੀਂ ਦਿੰਦਾ ਹੈ। ਬੌਕਰ ਵਾਲਾ ਨੂੰ ਇਹਦੇ ਜਿਹੜਾ ਗੈਸ ਭਰਿਆ ਆ, ਟ੍ਰੇਨਿੰਗ ਦਿੱਤੀ ਆ ਇਹਨੂੰ, ਹਨਾ, ਆ ਗੈਸ ਨਿਕਲ ਜਾਣਾ ਦੇਣੀ 2 ਦਿਨਾਂ 'ਚ, ਇਹਦਾ ਚੁੱਪ ਕਿਤੇ ਬੀਬਾ ਬਣ ਕੇ ਬਹਿ ਜਾਏਗਾ। ਸਾਡੇ ਜਿਹੜਾ ਨਾ ਸਾਡੀ ਸੱਤ ਚਾਉਣਾ ਬੰਦਾ ਬਣ ਕੇ ਆ, ਉਹ ਦੇ ਲਾ ਪੰਜਾ ਬੋਰੀਆ ਤੇਰਾ ਬਾਹਰ ਜਾਣਾ। ਪੁਲਿਸ ਸਾਡੀ ਆ, ਏਜੰਸੀਆਂ ਸਾਡੀਆਂ, ਐਵੇਂ ਨਾ ਕਿਤੇ ਉੱਥੇ ਬਾਅਦ ਘਾਟ ਕਰਾ ਲਿਓ। ਬਹਿ ਜਾ ਲੰਬੜਾ, ਤੁਸੀਂ ਪਿੰਡ ਵਾਲੇ ਕਰਕੇ ਛੱਡ ਦੇਈਦੇ ਆ। ਕਿਸੇ ਨੇ ਪਿੰਡ ਵਾਲੇ ਤੁਹਾਨੂੰ ਝੱਬ ਸੁੱਟਣਾ,
ਤੇ ਬੀਜੇਪੀ ਵਾਲੇ ਕਿਸੇ ਨੇ ਉਹਨਾਂ ਤੇਰੀ ਮਦਦ ਨੂੰ ਦੱਸਾਂ ਮੈਂ। ਇਹ ਲੰਬੜਦਾਰ ਨਾਲੇ ਮੈਂ ਕਹਿੰਦੇ ਆ ਆਹ ਬੌਕਰ ਵਾਲੇ ਨੇ ਪੈਸੇ ਬੰਦ ਕਰਤੇ, ਪੰਜਾਬ ਪੁਲਿਸ ਪੈਸੇ ਨਹੀਂ ਲੈਂਦੀ ਜਾਂ ਕੋਈ ਹੋਰ ਨਹੀਂ ਲੈਂਦਾ। ਯਾਰ ਮੇਰੇ ਤਾਂ ਆਪਦਾ 20-25 ਰੁਪਏ ਲੱਗ ਗਿਆ, ਪੰਜਾਬ ਪੁਲਿਸ ਨੇ ਲੈ ਲਿਆ। ਮੈਂ ਇਸ ਟਾਈਮ ਸਰਕਾਰ ਤਾਂ ਇਹਨਾਂ ਦੀ ਆ, ਇਹਨਾਂ ਦੇ ਮੱਥੇ ਲੱਗ ਹੁਣ। ਉਹ ਤਾਏ ਦਾ ਕਿਹਾ ਸੀ, ਤਾਏ ਦਾ ਹੱਥ ਨਹੀਂ ਪੈਂਦਾ ਕਿਤੇ। ਸਰਪੰਚ ਨਾਲ ਗੱਲ ਕਰ। ਤੂੰ ਐ ਕਾਕਾ ਏਦਾਂ ਕਰੀ ਕਿਤੇ ਮੂੰਹ ਨੇ ਰਜੇ ਆਈ, ਤੇਰੀਆਂ ਸਾਰੀਆਂ ਮੁਸ਼ਕਲਾਂ ਹੱਲ ਕਰ ਦੂੰ ਮੈਂ। ਗੱਲ ਸੁਣ ਲਓ, ਦਿਮਾਗ ਤਾਂ ਸਾਡੇ ਨਾਲ ਉਹੀ ਤਪੇ ਰਹਿੰਦੇ। ਮੈਂ ਤੁਹਾਨੂੰ ਦੱਸਾਂ, ਹੈਂ? ਮੈਂ ਮੈਨੇਜਰ ਨੂੰ ਲੈ ਗਿਆ ਇੱਥੇ ਪਿੰਡੇ ਹੀ, ਉਹ ਮਰਗ ਦਾ ਭੋਗ ਸੀਗਾ, ਅੱਛਾ ਨਾਲ ਦੇ ਪਿੰਡੇ ਹੀ ਸੀਗਾ। ਮੈਨੇਜਰ ਪਤਾ ਨਹੀਂ ਤਾਂ ਘਰੋਂ ਲੜ ਕੇ ਗਿਆ ਸੀਗਾ, ਤਪਿਆ ਫਿਰਦਾ ਸੀ। ਕਹਿੰਦਾ ਤੂੰ ਮਹੀਨਾ ਮੂੰਹ ਨਹੀਂ ਦਿਖਾਇਆ। ਉਹ ਮੈਂ ਕਿਹਾ ਇਸ ਤੋਂ ਜ਼ਿਆਦਾ ਤਾਂ ਮੈਂ ਆਪਣੀ ਘਰ ਵਾਲੀ ਨੂੰ ਨਹੀਂ ਦਿਖਾਉਂਦਾ, ਤੂੰ ਕਦੋਂ ਤਪਿਆ ਫਿਰਦਾ ਹੈ? ਉਹ ਪੱਖੇ ਚਲਾਓ ਜੀ, ਪੱਖੇ ਚਲਾਓ, ਗਰਮੀ ਬਹੁਤ ਆ, ਗਰਮੀ ਬਹੁਤ ਆ। ਉਹ ਪਤੰਦਰਾਂ ਨੇ ਉੱਥੇ ਪੱਖੇ ਚਲਾ ਤੇ ਮੈਨੇਜਰ ਨੂੰ ਅੱਗ ਪੈਣ ਨੂੰ ਕਰੇ, ਕਿਉਂਕਿ ਪਹਿਲੇ ਬਹੁਤ ਪੱਖੇ ਹੋ ਸੀ। ਇਹ ਗਰਮੀ ਜਿਹੜੀ ਵੱਧ ਗਈ ਹੈ ਨਾ, ਇਹ ਤੇ ਵੀ ਗੱਲ ਕਰਨੀ ਬਣਦੀ ਆ। ਗਰਮੀ ਕਿਹੜੀ ਲੋਕਾਂ ਦੇ ਅੰਦਰ ਵੱਧ ਗਈ ਕਿ ਜਾਂਚ ਦਾ? ਇੰਗਲੈਂਡ ਫਰਾਂਸ ਵਿੱਚ ਗਰਮੀ ਪੈ ਰਹੀ ਹੈ ਬਹੁਤ, ਉਹਦੀ ਗੱਲ ਕਰਦਾ ਮੈਂ ਕਹਿੰਦਾ ਸਾਰੀਆਂ ਗਰਮੀਆਂ ਦੀ ਗੱਲ ਕਰ ਲਓ ਅੱਜ। ਉਹਦਾ ਯਾਰ ਫਰਾਂਸ ਦੇ ਵਿੱਚ ਕਹਿੰਦੇ 40 ਡਿਗਰੀ ਤੋਂ ਉੱਪਰ ਟੈਂਪਰੇਚਰ ਹੋ ਗਿਆ। ਪਿਛਲੇ ਹਫਤੇ ਕਹਿੰਦੇ 48 ਲੋਕ ਮਰ ਗਏ। ਮੈਂ ਵੀ ਸੁਣੀ ਸੀ ਖਬਰ। ਉਹ ਹੋਇਆ ਕਿ ਗਰਮੀ ਬਾਹਲੀ ਸੀ, ਕੋਈ ਸਮੁੰਦਰ 'ਚ ਵੜ ਗਿਆ, ਕੋਈ ਨਹਿਰ 'ਚ ਵੜ ਗਿਆ, ਕੋਈ ਡੈਮ 'ਚ ਵੜ ਗਿਆ, ਡੁੱਬ ਕੇ ਮਰ ਗਿਆ ਕਿਸੇ ਦਾ। ਅੱਛਾ, ਗਰਮੀ ਨਾਲ ਨਹੀਂ ਮਰੇ, ਡੁੱਬ ਕੇ ਮਰ ਗਿਆ। ਇੰਨਾ ਬੁਰਾ ਹਾਲ ਹੁੰਦਾ, ਨਹਿਰ 'ਚ ਬੜੀ ਗਰਮੀ ਪੈ ਰਹੀ ਆ। ਖਰੇ ਦਾ ਆਪਣੇ ਇੰਡੀਅਨ ਬਹੁਤ ਚੱਲ ਗਿਆ, ਉੱਥੇ 10 ਗਰਮੀ ਉੱਤੇ ਬਹਿਣ ਲੱਗ ਪਈ। ਨਹੀਂ ਕਿਤੇ ਮੈਨੇਜਰ ਅੜ ਗਿਆ ਉੱਥੇ ਹੁੰਦਾ ਨਾ, ਸ਼ਰਮ ਨਾਲ ਹੀ ਮਰ ਜਾਣਾ। ਉਹਨੂੰ ਗਰਮੀ ਦੀ ਲੋੜ ਹੀ ਨਹੀਂ ਪੈਣੀ, ਉਹ ਵੈਸੇ ਹੀ ਭਖਿਆ ਬੋ ਰਹਿੰਦਾ। ਇੱਕ ਗੱਲ ਮੇਰੇ ਤੋਂ ਗਾਲਾਂ ਲੰਬੜਾ, ਦੁਨੀਆ ਬਹੁਤ ਮਰ ਜਾਂਦੀ ਸ਼ਰਮ ਦੇ ਨਾਲ, ਪਰ ਦੋ ਬੰਦੇ ਇੱਥੇ ਹੈਗੇ ਜਿਹੜੇ ਕਦੀ ਨਹੀਂ ਮਰਦੇ, ਇੱਕ ਤੂੰ ਤੇ ਇੱਕ ਮੈਨੇਜਰ। ਤੁਸੀਂ ਸ਼ਰਮ ਨਾਲ ਨਹੀਂ ਮਰਨਾ, ਖੁਦ ਕੋ ਮਰ ਜਾਓਗੇ। ਤਕਰੀਬਨ ਮਹੀਨੇ ਬਾਅਦ ਆਇਆ ਨਾ ਸੱਤ 'ਚ ਮੈਂ, ਜੇ ਆ ਕੇ ਮਤਲਬ ਕਿ ਏਦਾਂ ਬੇਇੱਜ਼ਤੀਆਂ ਹੀ ਕਰਨੀਆਂ, ਫਿਰ ਆਉਣ ਦਾ ਕੀ ਫਾਇਦਾ ਹੈ? ਆਉਣ ਦਾ ਫਾਇਦਾ ਇਹ ਬੇਇੱਜ਼ਤੀਆਂ ਥੋੜੀ ਜ਼ਿਆਦਾ ਕਰ ਦੇਵਾਂਗੇ ਅੱਗੇ ਨਾਲੋਂ। ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ। ਸਰਪੰਚ ਬੜਾ ਚੁੱਪ ਜਿਹਾ ਹੈ, ਕਹਿੰਦੇ 10,000 ਰੁਪਏ ਦੀ ਕਹਿੰਦੇ ਇਹਨੂੰ ਤਨਖਾਹ ਲੱਗਣ ਲੱਗੀ ਹੈ। ਸਰਪੰਚ ਬੋਲ ਕੁਛ। ਪੈਸੇ ਆਉਣੇ ਆ ਅੱਜ ਜਦੋਂ ਆ ਗਏ ਫਿਰ ਦੱਸਾਂਗੇ। 2003 ਵਾਲੇ ਆ ਗਏ, ਉਹਦਾ ਇਹ ਆ 11 ਦਾ ਤੇ ਕਹਿੰਦਾ 13 ਵਾਲੇ ਮਾਟਰ 13 ਵਾਲੇ ਹੀ ਹੈ ਨਾ, 12 ਚੋਂ ਨਹੀਂ ਕਿਹਾ ਸੀਗਾ ਵੀ 1000 ਕਰਤਾ, ਉਹ ਆ ਗਏ ਹੋਣੇ ਆ। ਉਹ ਸੰਤਾ ਆਈ ਜਾਂਦੇ ਆ, ਕਈਆਂ ਨੂੰ ਨਹੀਂ ਉਹਦੇ ਨਾ ਸਾਨੂੰ ਕੀ ਫਰਕ ਦੇਲਾ ਸਰਪੰਚ ਨੂੰ ਪੈਸੇ ਆਈ ਜਾਂਦੇ ਆ। ਸਰਪੰਚ ਮੈਂ ਵੀ ਚੁੱਪ ਕੀਤੇ ਆਰਾਮ ਨਾਲ ਮਜੇ ਨਾਲ ਬੈਠੇ ਗੱਲਾਂ ਸੁਣਦਾ, ਨਾ ਇੱਧਰ ਲਈ ਚੱਲਾ ਉੱਧਰ ਲਈ। ਸ਼ਰਮ ਤਾਂ ਨਹੀਂ ਆਉਂਦੀ ਸਰਪੰਚ ਨੂੰ? ਹੁੰਦੀ ਤੈਨੂੰ ਕੀ ਹੋ ਰਿਹਾ ਯਾਰ, ਬੜਾ ਚੁੱਪ ਕੀਤਾ ਬੈਠਾ। ਮੈਂ ਝਾਟੀਆਂ ਸੁਣਦਾ। ਮੈਂ ਤੇਰਾ ਇੱਕ ਬਿਜ਼ਨਸ ਤਾਂ ਨਹੀਂ ਮੰਦਾ ਪਿਆ? ਨਹੀਂ ਮੇਰਾ ਬਿਜ਼ਨਸ ਸਹੀ ਹੈ, ਮੈਂ ਲੰਬੜੀਆਂ ਸੁਣਦਾ। ਮੈਂ ਬੜੇ ਦਿਨਾਂ ਬਾਅਦ ਆਇਆ, ਮੈਂ ਕਿਹਾ ਚੱਲ ਸੁਣ ਲਈਏ। ਅੱਛਾ, ਉਹ ਇਹਦੀ ਚਾਂਦੀ ਆ, ਮੈਂ ਤੁਹਾਨੂੰ ਦੱਸਾਂ। ਉਹਦਾ ਚਾਂਦੀ ਦਾ ਥੋੜਾ ਜਿਹਾ ਰੇਟ ਘਟ ਗਿਆ ਆ, ਪਰ ਫਿਰ ਹੈਗੀ ਇਹਦੀ ਚਾਂਦੀ। ਫਰਕ ਨਹੀਂ ਪਿਆ। ਫਰਕ ਨਹੀਂ ਪਿਆ। ਦੇਖੋ ਇਹ ਜਿਹੜੇ ਬੌਕਰ ਵਾਲੇ ਆ, ਇਹ ਜਿਆਦੇ ਆਏ ਆ। ਸਵਾ ਕੇ 4 ਸਾਲ ਦੀ ਮਾਟਰ ਖਾ ਲਿਆ ਹੈ, ਮਾਟਰ ਇਹਨੂੰ ਫਿਰ ਬਾਅਦ ਕਲੀਅਰ ਕਰੂਗਾ। ਇਹਨਾਂ ਬਦੰਦਰਾਂ ਨੇ ਕੰਮ ਦੀ ਤਾਂ ਕੋਈ ਗੱਲ ਕੀਤੀ ਨਹੀਂ, ਵਿਆਹ ਹੀ ਕਰਾਏ ਆ। ਉਹ ਜਿੰਨੇ ਪ੍ਰੋਗਰਾਮ ਆ ਮਹਿੰਦੀ ਡੀਜੇ ਨੂੰ ਗਏ ਆ। ਅੱਛਾ, ਇਹਦੀ ਤਾਂ ਚਾਂਦੀ ਆ। ਹਾਂ ਇਹਦੀ ਤਾਂ ਚਾਂਦੀ ਆ। ਤਾਈਓ ਮੈਂ ਬੋਲਦਾ ਨਹੀਂ। ਮੈਂ ਹੈ ਉਧਰੋਂ ਮੰਦਰਾਂ 'ਚ ਸੋਨਾ ਚਾਂਦੀ ਖਾਈ ਜਾਂਦੇ ਆ, ਇਹ ਉਹਨਾਂ ਦੇ ਵਿਆਹ 'ਚ ਖਾਈ ਜਾਂਦਾ। ਚੱਲ ਵਧੀਆ ਵਧੀਆ, ਸਹੀ ਗੱਲ ਹੈ, ਕੋਈ ਇਨਕੁਆਰੀ ਨਹੀਂ। ਉਹ ਚਲੋ ਹੁਣ ਗਰਮੀਆਂ ਗੁਰਮੀਆਂ ਛੱਡ ਲਓ, ਉਹ ਛੱਡ ਦਿੱਤੀ ਆ ਗਰਮੀਆਂ ਨਾਲ ਲੱਗ ਜਾਣੀ ਆ। ਨਾਲੇ ਇਹਨੂੰ ਤਾਂ ਗਰਮੀਆਂ 'ਚ ਵਿਆਹ ਮਿਲੀ ਜਾਂਦੇ, ਇਹਨੂੰ ਤਾਂ ਸਿਆਲ 'ਚ ਵੀ ਮਿਲੀ ਜਾਣੀ, ਚਾਂਦੀ ਹੋਈ ਆ। ਚਲੋ ਵਧੀਆ, ਉਹ ਗੱਲ ਕਿਸੇ ਕੋਈ ਬਣਦਾ। ਉਦਾਂ ਤਾਂ ਵੈਸੇ ਪੂਰਾ ਭਾਰਤ ਦਾ ਹੀ ਬੇੜਾ ਗੜ ਗਿਆ ਮੀਡੀਆ ਦਾ। ਕਿਤੇ ਗੋਦੀ ਚੱਲੀ ਜਾਂਦਾ ਹੈ, ਕਿਤੇ ਬੌਕਰ ਚੱਲੀ ਜਾਂਦਾ ਆ। ਪਰ ਮੈਨੂੰ ਨਾ ਬੜੀ ਨਮੋਸ਼ੀ ਹੋਈ। ਅੱਛਾ, ਤੈਨੂੰ ਨਮੋਸ਼ੀ? ਦੇਖ ਬਈ ਤਾਇਆ, ਜਿਹੜੀ ਸੱਚੀ ਗੱਲ ਹੈ ਉਹ ਸੱਚੀ ਗੱਲ ਹੈ। ਮੈਂ ਵੀ ਇਹ ਪੁੱਛਦਾ ਵੀ ਤੈਨੂੰ ਨਮੋਸ਼ੀ? ਉੱਥੇ ਫਿਰ ਮੈਂ ਇਹ ਨਹੀਂ ਤੇ ਇਹ ਤਾਂ ਬੌਕਰਿਆ ਤੇ ਉੱਤੇ ਕਿਹੜਾ ਫੋਲਿਆ। ਹਾਂ, ਹੁਣ ਜਿਹੜਾ ਸੀਐਮ ਦਾ ਵੀਡੀਓ ਵਿਵਾਦ ਚੱਲਦਾ, ਠੀਕ ਹੈ ਜੀ, ਮੈਨੂੰ ਦੱਸੋ ਕੱਲ ਦੀ ਅਖਬਾਰ ਦੇ ਵਿੱਚ ਜਦੋਂ ਪਤਾ ਲੱਗ ਗਿਆ ਵੀ FRIਆਂ ਹੋ ਗਈਆਂ, ਸਾਰਾ ਕੁਝ ਹੋ ਗਿਆ ਆ, ਪੈਸੇ ਦਿੱਤੇ ਗਏ ਆ, ਚੈਟਾਂ ਆ ਗਈਆਂ ਆ, ਜਾਂ ਤਾਂ ਉਹ ਕਹਿ ਦਿੰਦੇ ਵੀ ਇਹ ਚੈਟ ਨਕਲੀ ਆ, ਸਾਡਾ ਬੰਦਾ ਹੀ ਨਹੀਂ ਉੱਥੇ ਗਿਆ, ਸਾਡੀ ਕੋਈ ਗੱਡੀ ਨਹੀਂ ਗਈ, ਸਾਡਾ ਕੋਈ ਪੁਲਿਸ ਅਫਸਰ ਹੀ ਨਹੀਂ ਗਿਆ, ਕਹਾਣੀ ਖਤਮ ਹੋ ਜਾਣੀ ਸੀਗੀ। ਡਿਨਾਈ ਕੁਝ ਕੀਤਾ ਨਹੀਂ ਹੈਗਾ। ਚਲੋ ਇਹ ਤਾਂ ਬੌਕਰਾਂ ਦੀ ਆਦਤ ਹੀ ਆ, ਇਹਨਾਂ ਦਾ ਤਾਂ ਪਿੰਡ ਸਿਆਪਾ ਹੀ ਰਹਿਣਾ ਜਿੰਨੇ ਵੀ ਮਹੀਨੇ ਰਹਿ ਗਏ ਆ। ਮੈਨੂੰ ਹਿਰ ਖੇਸੀ ਦਾ ਆਉਂਦਾ ਆ ਕਿ ਜਿਹੜਾ ਸਾਡਾ ਮੀਡੀਆ, ਉਦਾਂ ਤਾਂ ਵੈਸੇ ਇਹਨਾਂ ਦੇ ਸੀਐਮ ਨੇ ਕਹਿ ਹੀ ਦਿੱਤਾ ਕਿ ਸਾਡਾ ਮੀਡੀਆ ਹੁਣ ਤੁਹਾਡਾ ਮੀਡੀਆ, ਠੀਕ ਹੈ ਜੀ। ਹੁਣ ਮੂੰਹ ਨਿਕਲ ਗਿਆ ਆ, ਪਰ ਮੀਡੀਆ ਪਹਿਲਾਂ ਹੀ ਵਿਕੇ ਹੋਏ ਆ। ਹਰ ਇੱਕ ਪਾਰਟੀ ਦਾ ਆਪਣਾ ਹੀ ਮੀਡੀਆ ਹੈ। ਨਹੀਂ ਮੈਂ ਗੱਲ ਹੋਰ ਕਰਨਾ ਚਾਹੁੰਦਾ ਭਾਈ। ਅਜੇ ਦੱਸ ਦੇ। ਹਾਂ, ਜਿੱਥੋਂ ਤੂੰ ਟਾਲਣਾ ਚਾਹੁੰਦਾ ਤੂੰ ਗੱਲ ਕਰ ਗਾ। ਹਾਂ, ਜਿਹੜਾ ਆਪਾਂ ਕਹਿੰਦੇ ਆ ਵੀ ਮੀਡੀਆ, ਜਿਹਨੂੰ ਆਪਾਂ ਫਿਰ ਵੀ ਕਹਿ ਲੈਂਦੇ ਆ ਕਿ ਚੱਲ ਅਖਬਾਰ ਰੱਖੀਏ ਪੜ੍ਹ ਲਈਏ, ਨਾ ਕਿਸੇ ਦਾ ਕੱਲ ਹੀ ਲੈਣਾ ਆ, ਉਸ ਮੀਡੀਏ ਨੇ
ਜਦੋਂ ਇਹ ਸਾਰੇ ਸਬੂਤ ਬਾਹਰ ਆਏ ਆ, ਇਹਦੀਆਂ ਖਬਰਾਂ ਪੰਜਵੇਂ ਪੇਜ ਤੇ ਛੋਟੀਆਂ ਕਰਕੇ ਟਿੱਪਣੀਆਂ ਕਰਕੇ ਲਾਈਆਂ, ਮਤਲਬ ਕਿ ਸਾਰਾ ਹੀ ਵਿਕ ਗਿਆ। ਹੁਣ ਰਹਿੰਦੀ ਖੁੰਦੀ ਹੁਣ ਟ੍ਰਿਬਿਊਨ ਦਾ ਪੇਜ ਦੇਖਿਆ ਅੱਜ ਦਾ ਪੰਜਵੇਂ ਪੇਜ ਤੇ ਚਲ ਗਈ ਖਬਰ। ਇਹ ਐਡੀ ਵੱਡੀ ਪੰਥਕ ਤਰਾਸਦੀ ਹੋ ਗਈ ਆ, ਤੁਸੀਂ ਇਹਨੂੰ ਪਹਿਲੇ ਪੇਜ ਤੇ ਕਵਰ ਕਿਉਂ ਨਹੀਂ ਕਰਦੇ? ਜੇ ਤੁਸੀਂ ਹਿੰਦੀ ਦੀਆਂ ਭਾਸਕਰ ਵਗੈਰਾ ਚੱਕ ਲੈਂਦੇ, ਦੈਨਿਕ ਜਾਗਰਣ ਚੱਕ ਲੈਂਦੇ, ਉੱਥੇ ਫਰੰਟ ਪੇਜ ਤੇ ਲੱਗੀਆਂ ਹੋਈਆਂ ਆ। ਲੈ ਬਈ ਬੀਜੇਪੀ ਨੇ ਪੰਜਾਬ ਦੇ ਧਰਮ ਨਹੀਂ, ਜਿਹੜੀ ਸੱਚੀ ਗੱਲ ਆ ਹੈ ਮੈਨੂੰ ਤਾਂ ਦਾਲ ਕੁਝ ਕਾੜਾ ਲੱਗਦਾ। ਇਹ ਤਾਂ ਸਾਰੇ ਇਦਾਂ ਹੀ। ਹੁਣ ਗੋਦੀ ਮੀਡੀਆ ਦੀ ਅਖਬਾਰਾਂ ਦੀ ਗੱਲ ਤਾਂ ਇਹ ਪਹਿਲੀ ਵਾਰ ਥੋੜੀ ਹੋਣ ਲੱਗਾ। ਅੱਤਵਾਦ ਰਿਹਾ ਪੰਜਾਬ ਦੇ ਵਿੱਚ। ਜਿਹੜਾ ਖਾੜਕੂਬਾਜ਼ ਸੀ, ਅਜੀਤ ਅਖਬਾਰ ਚੱਲਦਾ ਸੀ, ਠੀਕ ਹੈ ਜੀ, ਵਿਰੋਧੀ ਧਿਰ ਕਾਂਗਰਸ ਸਰਕਾਰਾਂ ਦੇ ਨਾਲ ਜੱਗ ਬਣੀ ਚੱਲੀ ਜਾਂਦਾ ਸੀ। ਲੜਾਈ ਤਾਂ ਅਖਬਾਰਾਂ ਦੀ ਸੀ। ਮੀਡੀਆ ਨੂੰ ਤੇ ਜਿੱਦਾਂ ਹੁਣ ਲੰਬੜਿਆ, ਇਹ ਵੀ ਮਲਾਈ ਭਾਲਦਾ, ਮੀਡੀਆ ਹੀ ਮਲਾਈ ਭਾਲਦਾ। ਜਿਹੜਾ ਦਾ ਬੰਦਾ ਹੱਕ 'ਚ ਬੋਲਦਾ ਉਹਨੂੰ ਟੈਂਡਰ ਦਿਓ। ਆ ਕਾਂਗਰਸ ਵੇਲੇ ਅਜੀਤ ਦੇ ਸਾਰੇ ਉਹ ਟੈਂਡਰ ਬੰਦ ਸੀ। ਅਖਬਾਰ ਤਾਂ ਆਇਆ ਛਪਣ ਲਈ 12 ਰੁਪਏ ਛਪ ਨੂੰ ਇੱਕ ਖਰਚਾ ਆਉਂਦਾ, ਵੇਚਦੇ ਆ 1.5 ਰੁਪਏ 2 ਰੁਪਏ 'ਚ। ਕਾਰਨ ਕੀ ਆ? ਲੋਕੀ ਨਹੀਂ ਖਰੀਦਣਗੇ, ਉਹ ਫਿਰ ਪੈਸੇ ਵੀ ਨਹੀਂ ਪੂਰੇ ਕਰਨੇ ਆ। ਉਹ ਸਰਕਾਰਾਂ ਦੀਆਂ ਐਡਾਂ ਲੱਗਦੀਆਂ, ਜਦੋਂ ਫਿਰ ਸਰਕਾਰਾਂ ਤੋਂ ਮਿਲਦੀਆਂ ਨਹੀਂ, ਫਿਰ ਉਹ ਉਧਰ ਨੂੰ ਹੋ ਜਾਂਦੀਆਂ ਆ ਕਾਲਾ ਜਾਦੂ, ਠੀਕ ਹੈ ਜੀ। ਉਹ ਬੰਗਾਲੀ ਬਾਬਾ ਆਪਣਾ ਬਿਜ਼ਨਸ ਚਲਾਉਣਾ ਆ। ਹੁਣ ਜਿਹੜਾ ਤੁਸੀਂ ਮੀਡੀਆ ਦੀ ਗੱਲ ਕਰਦੇ, ਇਦਾਂ ਹੀ ਹੁੰਦੀ ਆ ਲੰਬੜਾ। ਹੁਣ ਜਿਹੜਾ ਮੀਡੀਆ ਸਾਰਿਆਂ ਦੇ ਹੱਥ ਦੇ ਵਿੱਚ, ਜੇ ਲੋਕੀ ਇੰਨੇ ਸਿਆਣੇ ਆ ਤਾਂ ਲੋਕੀ ਆਪਣੇ ਲਾਈਵ ਹੋ ਜਾਗਾ। ਲੋਕੀ ਕਿੰਨੇ ਲੋਕੀ ਹੁੰਦੇ ਜਿਹੜੇ ਸੋਸ਼ਲ ਮੀਡੀਆ ਚੱਲੀ ਜਾਂਦਾ, ਸੋਸ਼ਲ ਮੀਡੀਆ ਕਰਕੇ ਬਚਿਆ ਆ ਲੋਕੀ। ਹੁਣ ਬਾਕੀ ਅਖਬਾਰ ਤਾਂ ਆ, ਹੁਣ ਪੜ੍ਹਦਾ ਕਿਹੜਾ? ਆਪਾਂ ਇੱਥੇ ਇੱਕ ਅਖਬਾਰ ਮੰਗਾਈ ਆ, ਇੱਥੇ ਪੜ੍ਹ ਲਈ। ਹਾਂ, ਇੱਕ ਅਖਬਾਰ ਆਉਂਦੀ ਆ, ਉਹਨੂੰ ਤੁਹਾਡੇ ਫੋਟੋ ਦੇ ਕੇ ਬੰਦ ਕਰ ਦਿੱਤਾ ਆਪਾਂ, ਕਿਉਂ? ਨਿਊਜ਼ ਪਹਿਲੇ ਪੜ੍ਹੀ ਹੁੰਦੀ ਉਹ। ਹਾਂ, ਨਿਊਜ਼ ਪਤਾ ਹੈ, ਨਿਊਜ਼ ਤੇ ਟੀਵੀ ਤੇ ਪਹਿਲਾਂ ਆ ਜਾਂਦੀ ਆ। ਹਾਂਜੀ, ਇਹਦੇ ਬਾਅਦ ਚਾਣਾ ਤੇ ਮੈਂ ਤਾਂ ਕਹਿੰਦਾ ਬੜੀ ਸੱਥ ਦੇ ਵਿੱਚ ਨਾ ਪੰਜਾਬੀ ਵਾਲੇ ਅਖਬਾਰੇ ਬੰਦ ਕਰ ਦਿਓ, ਅੰਗਰੇਜ਼ੀ ਵਾਲੇ ਬੰਦ ਕਰ ਦਿਓ। ਮੈਂ ਤੁਹਾਨੂੰ ਦੱਸਾਂ, ਅੰਗਰੇਜ਼ੀ ਹਿੰਦੀ ਵਾਲੇ ਅਖਬਾਰ ਲੈ ਕੇ ਆਓ, ਲਿਖਦੇ ਤਾਂ ਹੈਗੇ ਨਾ ਕੁਝ ਉਹ। ਕੌਣ? ਅਮਰ ਉਜਾਲੇ ਉਹ ਬੀਜੇਪੀ ਬਾਰੇ ਗੱਲ ਕਰਦੇ ਅੱਛਾ, ਹਿੰਦੀ ਵਾਲੇ। ਉਹ ਨਾਲੇ ਗੱਲ ਸੁਣ ਲਓ, ਸਰਪੰਚਾ ਤੂੰ ਪੈਸੇ ਤਾਂ ਹੁਣ 10,000 ਖਾਈ ਖੂਈ ਜਾਣਾ, ਮੈਨੂੰ ਪਤਾ। ਤੁਹਾਨੂੰ ਇੰਨਾ ਪਤਾ ਆ ਵੀ ਆਪਣੇ ਲੋਕਾਂ ਨੂੰ ਮਾੜਾ ਮੋਟਾ ਸੁਚੇਤ ਕਰੋ। ਇਹ ਤੁਹਾਨੂੰ ਪਤਾ ਨਹੀਂ ਲੱਗਣਾ। ਮੈਂ ਵਿਚਲੀ ਗੱਲ ਦੱਸ ਦੇਣਾ ਕਿ ਮੇਰੀ ਆਉਣੀ ਜਾਣੀ ਵਿੱਚ, ਮੈਂ ਬਹਿੰਦਾ ਉੱਠਦਾ। ਤੂੰ ਗੱਲ ਕਰ, ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ, ਪਤਾ ਇਹਨੂੰ ਮਾਸਟਰ ਨੂੰ ਵੀ ਹੁੰਦਾ। ਇਹ ਬਾਰੇ ਬੀਸਣਾ ਇਹ ਦੱਸਦਾ ਨਹੀਂ ਹੈਗਾ, ਨਾ ਨਿਆਣੇ ਨੂੰ ਪੜਾਉਂਦਾ, ਸਿਰਫ ਚਾਹ ਪੀਂਦਾ। ਉੜਦੀ ਖਬਰ ਆ, ਇਹ ਉੜਦੀ ਤੁਹਾਡੇ ਲਈ ਆਊਗੀ, ਮੇਰੇ ਲਈ ਪੱਕੀ ਆ। ਇਹ ਮੌਕਰ ਵਾਲੇ ਆ ਨਾ ਜਿਹੜੇ, ਇਹਨਾਂ ਦਾ ਮੀਡੀਆ ਵੀ ਹੁਣ ਆਪਣੇ ਮੂੰਹ ਨਾਲ ਬੋਲ ਗਿਆ। ਭੁੱਗਾ ਬੜੀ ਬੰਦਾ, ਤੂੰ ਗੱਲ ਕਰ ਸਿੱਧੀ, ਕੀ ਆ ਗੱਲ? ਅੰਦਰੋਂ ਖਾਤੀ ਇਹ ਚੰਡੀਗੜ੍ਹ ਵਾਲੇ ਪਾਸਿਓ ਲੈਂਡ ਪੂਲਿੰਗ ਕਰਨ ਲੱਗੇ ਆ। ਬਚਾ ਲਓ ਜੇ ਜ਼ਮੀਨਾਂ ਬਚਾ ਹੋਣੀਆਂ। ਤੇਰੇ ਵੀ ਕਹਿੰਦੇ ਉੱਥੇ ਪਲਾਟ ਪਲੂਟ ਜੇ ਦੱਬਿਓ ਆ। ਮੇਰਾ ਤਾਂ ਕੋਈ ਨਹੀਂ ਸਰਪੰਚ, ਤੂੰ ਤਾਂ ਬਥੇਰੀਆਂ ਉੱਥੇ ਟਰਾਲੀਆਂ ਮਿੱਟੀਆਂ ਪਾਈਆਂ ਆ। ਪਰ ਗੱਲ ਆਏ ਆ ਨਾ, ਜੇ ਪੰਜਾਬ ਦੀ ਹੁਣ ਜ਼ਮੀਨ ਪੰਜਾਬ ਦੇ ਕੋਲੇ ਹੈ ਹੀ ਨਹੀਂ। ਕਿੰਨੀ ਕਿਤਾਬਾਂ ਹੁਣ ਕਿੱਥੇ ਜ਼ਮੀਨਾਂ ਹੈ ਕਿੱਥੇ? ਜਿਹੜੇ ਹੁਣ ਆਪਣੇ ਬਜ਼ੁਰਗਾਂ ਕੋਲੇ 10-10 20-20 ਕਿੱਲੇ ਸੀ, ਆਪਣੇ ਤੱਕ ਪਹੁੰਚਦੀ 4-4 ਕਿੱਲਿਆਂ ਦੇ ਰਹਿ ਗਈ। ਤੇ ਗਾਹਾਂ ਆਪਣੇ ਜਵਾਕ ਜੇ 2 ਵਾ 2-2 ਕਿੱਲੇ, ਉਹ ਕਿੱਥੋਂ ਵੇਚ ਲੈਣਗੇ ਜਾਂ ਕਿੱਥੋਂ ਖੇਤੀ ਕਰ ਲੈਣਗੇ? ਨਹੀਂ, ਜੇ ਕੋਈ 2 ਖੱਤੇ ਆ ਨਾ, ਉਹ ਤੋਂ ਖੇਤੀ ਪੁੱਗਦੀ ਨਹੀਂ। 10 ਸਾਲੇ ਤੋਂ ਮਸੀਂ ਪੁੱਗਦੀ, 10 ਸਾਲ ਤੋਂ ਮਸੀਂ ਪੁੱਗਦੀ ਆ। ਤੁਹਾਨੂੰ ਮਸ਼ੀਨਰੀ ਚਾਹੀਦੀ ਬਹੁਤ। ਹੁਣ ਆਪਣੇ ਪਿੰਡ ਦੇ ਨਾਲ ਕਿੰਨਿਆਂ ਨੇ, ਪਹਿਲਾਂ ਤਾਂ ਆਪਣਾ ਪਿੰਡ ਦਬਾਅ ਬੈਠਾ, ਠੀਕ ਹੈ। ਉਸ ਤੋਂ ਬਾਅਦ ਦੇਖ ਲਾ ਵੀ ਸਾਰਿਆਂ ਨੇ ਕਿੰਨੇ ਬੰਦੇ ਨੇ ਆਪਣੇ ਠੇਕੇ ਦੀ ਜ਼ਮੀਨ ਦਿੱਤੀ ਹੋਈ ਆ। ਆਹੋ 15-20 ਰਹਿ ਗਏ ਤੁਹਾਡੇ ਖੇਤੀ ਕਰਦੇ, ਬਾਕੀ ਸਾਰੇ ਛੱਡ ਗਏ। ਹੁਣ ਮੈਂ ਤਾਂ ਹੁਣ ਵੀ ਕਹਿੰਦਾ, ਜੇ ਤੂੰ ਇੱਕ ਅੱਧਾ ਖੱਤਾ ਹੈਗਾ, ਆਰਾਮ ਨਾਲ ਜਾਂ ਤੂੰ ਠੇਕੇਦਾਰ ਜਾਂ ਵੇਚ ਕੇ ਕੋਈ ਬਿਜ਼ਨਸ ਖੋਲ ਲਓ। ਪਰ ਬਿਮਾਰੀ ਇਹ ਪੈਂਦੀ ਆ, ਅੱਗੇ ਮੈਂ ਗੱਲ ਕਰਦੇ ਸੀ ਵੀ ਸਾਰੀ ਜ਼ਮੀਨ ਪਈ ਜੇ ਕਰੋੜ ਮਿਲ ਗਿਆ ਨਾ, ਪਹਿਲਾਂ ਕੋਠੀ ਪਾ ਲਓ, ਫਿਰ ਕਾਰ ਲੈ ਲਓ, ਉਹ ਤੋਂ ਬਾਅਦ ਦੇਖੋ ਤਾਂ ਫਿਰ ਸਰਕਾਰ ਨੂੰ ਗਾਲਾਂ ਕੱਢੋ ਜ਼ਮੀਨ। ਹਰ ਮੁਲਕ ਵਿੱਚ ਦੇਖ, ਦੁਨੀਆ ਦੇ ਆਪ ਤੂੰ ਵੀ ਗਿਆ ਮਾਸਟਰ, ਆਸਟ੍ਰੇਲੀਆ ਜਾ ਕੇ, ਪਰ ਨਿਊਜ਼ੀਲੈਂਡ ਵੀ ਗਿਆ ਸੀ। ਉਹਨਾਂ ਮੁਲਕਾਂ ਦੇ ਕਿਹੜੇ ਹਾਈਵੇ ਬਣੇ ਆ, ਉਹ ਜ਼ਮੀਨਾਂ ਦੇ ਬਣੇ ਆ, ਅਸਮਾਨ ਥੋੜ੍ਹਾ ਬਣਦੇ ਆ। ਜੇ ਤੂੰ ਕਿਸੇ ਆਪਣੇ ਮੁਲਕ ਦੀ ਸਟੇਟ ਦੀ ਤਰੱਕੀ ਕਰਨੀ ਆ, ਤੁਹਾਨੂੰ ਚੰਗੀਆਂ ਰੋਡਾਂ ਚਾਹੀਦੀਆਂ। ਹੁਣ ਇੱਕ ਟਰੱਕ ਆ ਰਿਹਾ, ਇਹ ਮੁੰਡੇ ਟਰੱਕ ਪਾਉਣੇ ਆ। ਜੇ ਉਹ ਨਕੋਦਰੋਂ ਜਲੰਧਰ ਨੂੰ ਜ਼ਿਆਦਾ ਸੜਕ ਟੁੱਟੀ ਪਈ ਆ, ਇਹਨੂੰ ਉੱਥੇ ਜਾਣ ਨੂੰ 2 ਘੰਟੇ ਲੱਗ ਗਏ। ਕਿੰਨਾ ਪੈਸਾ ਲੂਜ਼ ਵਾ। ਅਗਰ ਸੋਹਣਾ ਹਾਈਵੇ ਤਾਂ 15 ਮਿੰਟ 'ਚ ਪਹੁੰਚ ਜੂਗਾ। ਫਿਰ ਉਹ ਦਿੱਲੀ ਨੂੰ ਜਾਣਾ, ਮਲਟੀਪਲਾਈ ਕਰ ਲਾ, ਕਲਕੱਤੇ ਨੂੰ ਜਾਣਾ, ਫਿਰ ਇੱਥੇ ਉਹਨੂੰ ਹਾਈਵੇ ਬਣਾਉਣਗੇ, ਕੀ ਵਰਨਮਾਲਾ ਕੀ ਕਹਿੰਦੇ ਆ, ਇੱਥੋਂ ਦੀ ਜਾਣਾ ਆ ਭਾਰਤਮਾਲਾ, ਉਸ ਦੀ ਪੋਰਟ ਨੂੰ ਜਾਣੀ ਆ। ਅਗਰ ਸਾਡਾ ਕੋਈ ਬੰਦਾ ਤਗੜਾ ਹੈਗਾ ਖੇਤੀਬਾੜੀ ਵਾਲਾ, ਉਹ ਆਪਣੇ ਆਲੂ ਜਾਂ ਕੋਈ ਫਸਲ ਬਾਹਰ ਭੇਜਣੀ ਚਾਹੁੰਦਾ, ਹੁਣ ਤਾਂ ਆਇਆ ਤੁਸੀਂ ਦੇਖੋ, ਬਾਹਰੋਂ ਜਿਹੜੇ ਟਰੱਕ ਆ ਉਹ ਕਿੱਡੇ ਲੰਬੇ ਆਏ, ਬਿਲਕੁਲ ਚਲਾਉਂਦਾ ਰਿਹਾ। ਆਪਣੇ ਇੱਥੇ ਕਾਹਤੇ ਨਹੀਂ ਉਹ ਆਉਂਦੇ? ਸੜਕਾਂ ਟੁੱਟੀਆਂ ਪਈਆਂ, ਮੋੜੇ ਉੱਤੇ ਉਸੇ ਹਾਈਵੇ ਦੇ ਉੱਤੇ ਗੱਡਾ ਚੱਲਣ ਡਿਆ, ਉੱਤੇ ਰਿਕਸ਼ਾ ਆ, ਉਹ ਕਿੱਦਾਂ ਚੱਲਣਗੇ? ਉਹਦੇ ਨਾਲ ਇੱਕ ਤਰ੍ਹਾਂ ਦੇ ਨਾਲ ਆ ਜਿਵੇਂ ਸਾਡੇ ਪੁਰਾਣੇ ਸਟਾਈਲ ਵਾਲੇ ਟਰੱਕ ਆ,
ਇੱਕ ਤਰ੍ਹਾਂ ਦੇ ਨਾਲ ਪਲਾਟ ਦੇ ਬਹੁਤ ਟੁੱਟਣਾ ਹੀ ਆ ਉਹ। ਨਹੀਂ ਆਲਟ ਦੇ ਆ ਹਾਂ, alter ਕਿਉਂਕਿ ਦੇ, ਹਾਂ। ਬੋਡੀ ਉੱਚੀ ਬਣਾਈ ਹੋਈ ਹੈ ਨਾ ਹਾਂਜੀ ਹਾਂਜੀ ਉਹ ਭਾਰ ਆ ਉਹਦੀ ਜਿਹੜੇ ਬਾਹਰਲੇ ਟਰੱਕ ਮੈਂ ਦੇਖਿਆ ਹਾਂ। ਉਹ ਥੱਲੇ ਟਰੱਕ ਆ ਉੱਤੇ ਸਮਾਨ ਲੱਦਣਾ ਤਾਂ ਥੋੜਾ ਪਤਾ ਹੀ ਨਾ ਲੱਦਣਾ ਬਸ। ਇਸ ਕਰਕੇ ਹੁਣ ਜਿਹੜੀ ਤੁਸੀਂ ਜ਼ਮੀਨ ਦੀ ਗੱਲ ਕਰ ਦਿੱਤਾ ਆ, ਗੁਜਰਾਤ ਚਲੋ ਠੀਕ ਆ ਬੰਜਰ ਸੀ ਜ਼ਮੀਨ, ਗੁਜਰਾਤ ਕਿਉਂ ਕਾਮਯਾਬ ਹੋਇਆ? ਅਹਿਮਦਾਬਾਦ ਤਾਇਆ ਜਾ ਕੇ ਕਿਤੇ ਦੇਖਿਓ, ਬੰਦਿਆਂ ਨੇ ਇਦਾਂ ਦਾ ਬਣਾ ਦਿੱਤਾ ਆ ਵੀ ਬਾਹਰਲੇ ਮੁਲਕਾਂ ਸਾਰੀ ਇੰਡਸਟਰੀ ਉੱਥੇ ਚੱਲ ਗਈ। ਇੰਡਸਟਰੀ ਉੱਥੇ ਚਲੇ ਗਏ। ਮਮਤਾ ਬੈਨਰਜੀ ਨੇ ਇਹੀ ਗਲਤੀ ਕੀਤੀ ਜਦੋਂ ਕਾਰ ਬਣਾਉਣ ਆ ਲੱਗੇ। ਗਿਆ ਸੀ ਜੇ ਉੱਥੇ ਇੰਡਸਟਰੀ ਹੁੰਦੀ, ਹੁਣ ਜਿਹੜਾ ਇੱਕ ਉੱਥੇ ਇੰਡਸਟਰੀ ਆਪਣੇ ਆ ਜੀਸੀਟੀ ਮਿਲ ਸੀ ਫਗਵਾੜੇ, ਕਿੰਨੇ ਆਲੇ ਦੁਆਲੇ ਦੇ ਪਿੰਡਾਂ ਦੀ ਜੌਬ ਸੀ ਉੱਥੇ, ਬਹੁਤ ਪਿੰਡ ਹਨਾ? ਤਾਂ ਪਤਾ ਸਰਪੰਚ ਨੂੰ। ਹੁਣ ਉਹ ਬੰਦ ਹੋ ਗਏ ਤਾਂ ਜਦੋਂ ਬੰਦ ਹੋ ਗਏ, ਜਦੋਂ ਲੋਕੀ ਘਰ ਬਹਿ ਗਏ ਉਦੋਂ ਪਤਾ ਲੱਗਾ ਯਾਰ ਇਹ ਤਾਂ ਬੰਦੇ ਬਹੁਤ ਖਰਾਬ ਕਰਦੇ ਕੀਤੇ ਸੀ। ਹਾਂ। ਇਹ ਤਾਂ ਇੱਕ ਇੰਡਸਟਰੀ ਫਿਰ ਨਾਲ ਇਦਾਂ ਨਹੀਂ ਨਾ, ਜਿਹੜੇ ਇੱਕ ਬੰਦੇ ਸਿੱਧੇ ਤੌਰ ਤੇ ਕੰਮ ਕਰਦੇ ਉੱਥੇ ਹਾਂਜੀ। ਫੈਕਟਰੀ ਕਰਦੇ ਆ, ਹਾਂ ਫਿਰ ਨਾਲ ਇਨਡਾਇਰੈਕਟਲੀ ਕੋਈ ਨੂੰ ਕੁਛ ਸਪਲਾਈ ਕਰਦਾ, ਉਹਨੂੰ ਕੋਈ ਕੁਛ ਸਪਲਾਈ ਕਰਦਾ, ਬਿਲਕੁਲ। ਉਹ ਬੰਦੇ ਵੀ ਆ। ਹਾਂ। ਫਿਰ ਉਹਨਾਂ ਦੇ ਮਗਰ ਸ਼ਾਪਾਂ ਦੁਕਾਨਾਂ ਵਾ ਜਿਹੜਾ ਸਮਾਨ ਵੇਚਦੇ ਉਹਨੂੰ ਚਾਹ ਦਾ ਇੱਕ ਖੋਖਾ ਲਾ ਕੇ ਬੈਠਾ ਹੈਗਾ ਤਾਂ ਉਹਦੇ ਉਹੀ ਉੱਤੇ ਚਾਹ ਦਾ ਖੋਖਾ ਨੇ, ਮੈਂ ਖਬਰ ਦੀ ਸੁਣੀ ਸੀ, ਉਹ 17 ਕਰੋੜ ਰੁਪਏ ਕਮਾਈ ਬੈਠਾ ਉਹ ਚਾਹ ਦੇ ਖੋਖੇ ਲਾ ਲਓ, ਇੰਨੀ ਆਮਦਨ। ਤੂੰ ਇਹ ਤਾਂ ਛੱਡ, ਸਾਡਾ ਭਰਾ ਮਿਨਿਸਟਰ ਬਣ ਗਿਆ ਚਾਹ ਵੇਚਦਾ ਉਹ ਤਾਂ ਹੈ। ਇਹ ਗੱਲ ਸਾਡੀ ਹੀ ਦਾ ਸਰਕਾਰ ਆ ਤਾਂ ਬਣ ਗਿਆ। ਹਾਂ। ਤੁਸੀਂ ਮੇਰਾ ਪੁਆਇੰਟ ਨਹੀਂ ਗੱਟ ਕੀਤਾ। ਹਾਂ। ਜਿਹੜੀ ਭਾਰਤਮਾਲਾ ਪ੍ਰੋਜੈਕਟ ਆ ਉਹ ਸਾਡੀ ਕੇਂਦਰ ਵਾਲਿਆਂ ਦੀ ਆ, ਤੁਸੀਂ ਸਮਰਥਨ ਕਰਦੇ, ਸ਼ਾਬਾਸ਼ ਆ ਤੁਹਾਡੀ। ਅਸੀਂ ਵਧੀਆ ਵੱਡੀਆਂ ਪਾਲਿਸੀਆਂ ਲੈ ਕੇ ਆਏ। ਹਾਂ ਵੱਡੀਆਂ। ਮੈਂ ਇਹਨਾਂ ਦੀ ਨਲਾਇਕੀ ਦੀ ਗੱਲ ਕਰਦਾ ਸੀ, ਮੈਂ ਤੁਹਾਨੂੰ ਅੰਦਰ ਦੀ ਗੱਲ ਫੇਰ ਇੱਕ ਵਾਰ ਦੁਬਾਰਾ ਦੱਸ ਦਿੰਦਾ। ਇਹਨਾਂ ਨੇ ਹੁਣ ਨਾ ਜਿੱਦਾਂ ਪਿਛਲੀ ਵਾਰ ਉਹ ਰੌਲਾ ਪਾ ਲਿਆ ਸੀ ਸਾਰਾ ਹੀ, ਤੇ ਉਹ ਗੱਲ ਨਹੀਂ ਬਣੀ। ਇਹ ਕਹਿੰਦੇ ਹਲਕਾ ਹਲਕਾ ਨਾ ਥੋੜ੍ਹੇ ਥੋੜ੍ਹੇ ਹਿੱਸਿਆਂ 'ਚ ਰੌਲਾ ਪਾਓ, ਉੱਥੋਂ ਖਾਣਾ ਸ਼ੁਰੂ ਕਰ ਦਿਓ। ਉਹ ਨਹੀਂ ਕਿਹੜੇ ਇਹਦੀ ਬੋਕਰ ਵਾਲਿਆਂ ਨੇ ਕਿਹੜੀ ਉੱਥੇ ਸੜਕਾਂ ਕੱਢਣੀਆਂ ਆ ਜਾਂ ਉੱਥੇ ਹਾਈਵੇ ਬਣਾਉਣੇ ਆ, ਇਹਨੀ ਤਾਂ ਉੱਥੇ ਬਿਲਡਰਾਂ ਕਲੋਨੀਆਂ ਵੇਚਣੀਆਂ ਆ, ਉੱਥੋਂ ਪੈਸੇ ਲੈ ਕੇ ਆਪਣੀਆਂ ਵੋਟਾਂ 'ਚ ਖੜਨਾ ਆ। ਗੱਲ ਤਾਂ ਮੈਂ ਆਹ ਕਰਦਾ ਪਿਆ ਆ। ਨਹੀਂ, ਜਿਹੜੀ ਜ਼ਮੀਨ ਜੋ ਵੇਚਣਾ ਚਾਹੂ ਤਦੇ ਵੇਚੂਗਾ, ਉਹ ਤਾਂ ਥੋੜਾ ਵੇਚ ਲੈਣੇ ਮਤਲਬ ਜ਼ਰੂਰੀ ਉਹ ਜੀ ਉਹ ਇਹੀ ਤਾਂ ਗੱਲ ਆ ਨਾ ਜਿਹੜੀ ਤੁਹਾਨੂੰ ਪਤਾ ਨਹੀਂ ਲੱਗੀ। ਹੋਰ ਸੁਣ ਲਾ ਫਿਰ ਅੰਦਰਲੀ ਗੱਲ। ਉਹ ਕਹਿੰਦੇ ਆ ਵੀ ਇਸ ਵਾਰ ਅਸੀਂ ਥੋੜ੍ਹੀਆਂ ਹੋਰ ਵੀ ਇੰਨੇ ਕੁ ਗਾਜ ਹੋਰ ਲੈ ਲਿਓ, ਐਦਾਂ ਹੋਰ ਕਰ ਲਿਓ। ਨਾਲ ਲੈਣ ਪਤਾ ਕੀ ਲਿਖੀ ਆ, ਜੇ ਤੁਸੀਂ ਆਨਾਕਾਨੀ ਕਰੋਗੇ ਵੀ ਨਾ ਤਾਂ ਸੁਪਰੀਮ ਕੋਰਟ ਤੋਂ ਆਰਡਰ ਲੈ ਕੇ ਧੱਕੇ ਨਾਲ ਲਈ ਜਾਓਗੇ। ਹੁਣ ਦੱਸੋ ਕੀ ਕਰੋਗੇ? ਲੈਣੀ ਹੀ ਲੈਣੀ ਆ, ਜੋ ਮਰਜ਼ੀ ਆ। ਬੰਦੇ ਦੀ ਜ਼ਮੀਨ ਆ, ਉਹ ਕਿੱਥੇ ਜਾ ਕੇ ਮਾਟਰਾ ਦੱਸ ਦੇਵੇ ਉਹ ਕਾਗਜ਼ ਤੇ ਕੀ ਨਹੀਂ ਲਿਖਿਆ ਹੁਣ ਹੁੰਦਾ। ਦੇਖੋ ਆਪਣੀਆਂ ਰਜਿਸਟਰੀਆਂ ਹੁੰਦੀਆਂ, ਰਜਿਸਟਰੀ ਦੇ ਉੱਤੇ ਬਹੁਤ ਮੋਟਾ ਕਰਕੇ ਲਿਖਿਆ ਹੁੰਦਾ ਭਾਰਤ ਸਰਕਾਰ ਸੇਵਾ ਹੈ। ਰਜਿਸਟਰੀ ਤੁਹਾਡੇ ਨਾਂ ਤੇ ਹੋ ਗਈ ਪਰ ਜ਼ਮੀਨ ਸਰਕਾਰ ਦੇ ਹਿੱਤ ਵਿੱਚ ਆ। ਕੱਲ ਨੂੰ ਨਹੀਂ ਲਿਆ ਕੇ ਉੱਥੇ ਟੈਂਕ ਖੜਾ ਕਰਨਾ, ਉਹ ਭਾਰਤ ਸਰਕਾਰ ਨੂੰ ਤੁਸੀਂ ਵਿਰੋਧ ਨਹੀਂ ਕਰ ਸਕਦੇ, ਤੁਸੀਂ ਸਾਈਨ ਕੀਤੇ ਉੱਤੇ। ਇਹ ਸਰਕਾਰ ਦੇ ਤੁਹਾਨੂੰ ਹਿੱਤ 'ਚ ਰਹਿਣਾ ਪੈਣਾ। ਇਹ ਵੱਖਰੀ ਗੱਲ ਆ ਵੀ ਲੋਕਤੰਤਰ ਆ, ਉਹ ਇੰਨਾ ਧੱਕਾ ਨਹੀਂ ਕਰਦੇ। ਪਰ ਧੱਕਾ ਕਿੱਥੇ ਹੁੰਦਾ? ਹੁਣ ਜਿੱਦਾਂ ਇਹ ਕਹਿੰਦਾ ਲੰਬੜ ਗੱਲਾਂ ਤਾਂ ਬਣ ਗਈਆਂ ਏਸੀ ਰੂਮ 'ਚ ਵੀ ਮੰਨ ਲਓ ਕਿ ਆਪਣੇ ਪਿੰਡ ਤੋਂ ਫੇਰਾਂ ਤੋਂ ਨਕੋਦਰ ਨੂੰ ਕੱਢਣੀ ਆ ਇੱਕ ਸੜਕ, ਭਾਰਤਮਾਲਾ ਪ੍ਰੋਜੈਕਟ ਦੇ ਵਿੱਚ ਆ ਗਈ ਆ। ਸਾਨੂੰ ਥੋੜੀ ਪਤਾ ਕਿ ਇਹਨਾਂ ਨੂੰ ਆ ਜਿਹੜੇ ਬੰਦੇ ਏਸੀ 'ਚ ਬੈਠੇ ਆ, ਮਿਨਿਸਟਰਾਂ ਨੂੰ ਪਤਾ ਤੇ ਆਫੀਸ਼ੀਅਲ ਬੰਦਿਆਂ ਨੂੰ ਪਤਾ। ਬਿਲਕੁਲ। ਉਹਨੇ ਬਣਾ ਲਿਆ ਨਕਸ਼ਾ ਵੀ ਆਹ ਪਿੰਡ ਤੋਂ ਆ ਜੀ ਬਣਿਆ ਆ, ਫਿਰ ਉਹਨੇ ਕਢਾ ਲਿਆ ਪਟਵਾਰੀ ਦੇ ਕੋਲੋਂ ਖਾਖਾ ਵੀ ਇਹਦੇ ਵਿੱਚ ਆਹ ਖੇਤ ਆ ਰਹੇ ਆ। ਉਹਨੇ ਕੀ ਕਰਨਾ? ਉਹਨੇ ਆਉਣਾ ਤੁਹਾਡੇ ਪਿੰਡ ਵਿਕਦੀ ਆ 15 ਲੱਖ ਨੂੰ ਜ਼ਮੀਨ, ਉਹਨੇ ਕਹਣਾ ਅਸੀਂ ਲੈਣੀ ਆ 20 ਲੱਖ ਦੀ। ਤੁਸੀਂ ਆਪੇ ਲਾਲਚ ਜੇ ਸਾਨੂੰ ਯਾਰ 15 ਵਾਲਾ ਨਹੀਂ ਇੱਥੇ ਲੱਭਦਾ 20 ਵਾਲੀ ਵੇਚ ਦੋ ਇਹਨੂੰ, ਪਤਾ ਸਾਨੂੰ ਹੈ ਨਹੀਂ ਵਿਚਲੀ ਗੱਲ। ਹੁਣ ਤੂੰ ਨਹੀਂ ਲੈ ਲੈ 20 ਲੱਖ ਦੀ। ਹੁਣ ਜਦੋਂ ਬਾਅਦ ਚ ਤਾਇਆ ਇੱਥੇ ਗੇਮ ਸ਼ੁਰੂ ਹੋ ਜਾਂਦੀ ਹੈ। ਜਦੋਂ 20 ਲੱਖ ਦੀ ਤੁਸੀਂ ਲੈ ਲਈ, ਰਜਿਸਟਰੀਆਂ ਹੋ ਗਈਆਂ, ਸਾਰਾ ਕੁਝ ਹੋ ਗਿਆ, ਉਹਦੇ ਵਿੱਚ ਮਿਨਿਸਟਰ ਦੇ ਇੰਨੇ ਖੱਤੇ ਹੋ ਗਏ ਜੀ, ਫਲਾਣੇ ਦੇ ਇੰਨੇ ਖੱਤੇ ਹੋ ਗਏ, ਉਧਰੋਂ ਰਿਲੀਜ਼ ਕਰ ਦੇਣਾ, ਚਲੋ ਜੀ ਆ ਗਿਆ ਨਕਸ਼ਾ। ਕਿਹਦੀ ਜ਼ਮੀਨ ਆ ਬਈ? ਹੁਣ ਉਹ ਬੰਦੇ ਕਿਸਾਨ ਦੇਖਦੇ ਰਹਿ ਜਾਂਦੇ ਆ। ਹੁਣ ਉਹੀ ਜ਼ਮੀਨ ਜਿਹਨੇ 20 ਲੱਖ ਦੀ ਲਈ ਆ ਉਹ 40 ਉਹ ਹੋ ਗਈ ਨਾ ਉਹ ਕਰੋੜਾਂ 'ਚ, ਉਹ ਕਰੋੜਾਂ 'ਚ ਹੋ ਗਈ। ਹੁਣ ਫੇਰ ਉਸ ਤੋਂ ਬਾਅਦ ਅਗਲਾ ਸਟੈਪ ਹੁੰਦਾ, ਅੱਛਾ ਇਹਦਾ ਹੁਣ ਐਗਜ਼ਿਟ ਇੱਥੋਂ ਰੱਖ ਦਿੰਦੇ ਆ, ਇੱਥੋਂ ਥੱਲੇ ਉੱਤਰ ਨੂੰ ਜਗ੍ਹਾ ਇੱਥੇ ਰੱਖ ਦਿੰਦੇ ਆ। ਅੱਛਾ ਜੇ ਇੱਥੇ ਉੱਤਰਨਾ, ਇੱਥੇ ਫਿਰ ਮੇਰਾ ਪੈਟਰੋਲ ਪੰਪ ਰੱਖ ਲਓ, ਇੱਥੇ ਮੈਂ KFC ਬਣਾ ਦੇਣਾ, ਇੱਥੇ ਮੈਂ ਆਹ ਬਣਾ ਦੇਣਾ। ਇਹ ਤਾਂ ਅਰਬਾਂ ਦੀ ਗੇਮ ਬਣ ਜਾਂਦੀ ਆ। ਤੇ ਜਿਹੜਾ ਕਿਸਾਨ ਆ ਉਹ ਪਹਿਲਾਂ ਵਾਲਾ ਜਿੱਦਾਂ ਕਹ ਲਓ ਵੀ ਮੰਡੀ ਦੇ ਵਿੱਚ ਉਹ 5 ਰੁਪਈਆਂ ਦੀਆਂ ਮੂਲੀਆਂ ਵੇਚ ਕੇ ਆਇਆ, ਉਹ ਜਿਹੜਾ ਬੰਦਾ ਆੜਤੀ ਆਇਆ ਉਹਨੇ ਗਾਹਾਂ ਜਾ ਕੇ 25 ਦੀਆਂ ਵੇਚਣੀਆਂ। ਬਿਲਕੁਲ। ਗੇਮ ਇੱਥੇ ਆ। ਉਹ ਜਦੋਂ ਵੀ ਕਿਸਾਨ ਆਪਣੇ ਆਪ ਨੂੰ ਠੱਗਿਆ, ਇਹ ਇਕੱਲਾ ਪੰਜਾਬ 'ਚ ਨਹੀਂ ਹੁੰਦਾ, ਸਾਰੇ ਪਾਸੇ। ਉਹ ਤਾਂ ਹੀ ਫਿਰ ਜਿਹੜੀਆਂ ਜਿੰਨੀਆਂ ਯੂਨੀਅਨ ਆ ਉਹ ਖੜੀਆਂ ਹੁੰਦੀਆਂ ਤੇ ਤੁਸੀਂ ਜੇ ਇਹ ਕਰੋੜਾਂ ਦੀ ਜ਼ਮੀਨ ਆ, ਸਾਨੂੰ ਕਰੋੜਾਂ ਰੁਪਈਆ ਵੀ ਸ਼ੇਅਰ ਕਰੋ। ਉਹ ਵਿਰੋਧ ਤਾਂ ਹੁੰਦਾ ਵੀ ਤੁਸੀਂ ਸਾਤੋਂ ਚਕੌਡੀਆਂ ਦੇ ਭਾਅ ਜ਼ਮੀਨ ਲੈ ਕੇ। ਹੁਣ ਕਿੰਨਾ ਦਿਲ ਦੁਖਦਾ ਹੋਣਾ ਆ ਜਦੋਂ ਉੱਥੇ ਹਾਈਵੇ ਉੱਤੇ ਮਾਲ ਬਣੇ ਹੋ, ਜ਼ਮੀਨ ਚੰਡੀਗੜ੍ਹ ਵੀ ਇੱਦੇ ਲੁੱਟ ਹੋਇਆ ਸਾਡਾ, ਪੰਜਾਬ ਦੇ ਲੋਕਾਂ ਦਾ ਸੀ, ਉਹਨਾਂ ਨੂੰ ਲਿਆ ਕੇ ਉੱਥੇ ਖੇਤਾਂ ਉਸੇ ਭਾਅ ਦੇ ਦਿੱਤੀ ਜ਼ਮੀਨ। ਅੱਜ ਉਹ ਉੱਥੇ ਦੇਖ ਲਓ ਹਾਈਵੇ ਕਿੱਦਾਂ ਆ ਸਭ ਕੁਝ। ਚੰਡੀਗੜ੍ਹ ਦੇ ਇਹਨੇ ਬਿਲਡਿੰਗਾਂ, ਸ਼ਾਪਿੰਗ ਮਾਲ ਬਣੇ ਹੋਏ ਆ,
ਜਿਨ੍ਹਾਂ ਦੇ ਦਾਦੇ ਦੀ ਉਹ ਜ਼ਮੀਨ ਸੀ, ਉਹ ਦਾਦੇ ਦਾ ਪੋਤਾ ਅੱਜ ਉੱਥੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ 10,000 ਦੇ, ਕੀ ਕਰੂ ਬੰਦਾ? ਇਹ ਲੁੱਟਿਆ ਹੁਣ ਨਹੀਂ ਲੰਬੜਾ ਬੋਲਦਾ ਤੂੰ। ਓਏ ਮਾਸਟਰਾ ਆਹੀ ਤਾਂ ਬੋਲਦਾ ਆ ਵੀ ਇਹ ਲੁੱਟਣ ਲੱਗੇ ਆ ਤੁਹਾਨੂੰ ਬੌਕਰ ਵਾਲੇ। ਆਪੇ ਵਕਰ ਹੁਣੇ ਕਹਿੰਦਾ ਪ੍ਰੋਜੈਕਟ ਸੈਂਟਰ ਦਾ। ਆਹੋ ਲੁੱਟਣ ਲੱਗੇ ਬੋਕਰ ਵਾਲੇ। ਓਏ ਨਹੀਂ ਸੈਂਟਰ ਦਾ ਨਹੀਂ, ਇਹ ਬੌਕਰ ਵਾਲੇ ਲੁੱਟਣ ਲੱਗੇ ਆ। ਨਹੀਂ ਸਮਝਿਆ ਬਦਲ ਗਿਆ। ਰਲੀ ਮਿਲੀ ਕਹਾਣੀ ਆ ਸਾਰਿਆਂ ਦੀ। ਅਸਲ ਉਹ ਕਿਸੇ ਹੱਦ ਤੱਕ ਬਾਈ ਵੀ ਸਹੀ ਯਾਰ A ਟੀਮ ਤੇ B ਟੀਮ ਯਾਰ ਥੋੜਾ ਦਿਮਾਗ ਨਹੀਂ ਗਾ, ਜੀਓ ਪੋਲਿਟਿਕਸ ਤੁਸੀਂ ਬਹੁਤ ਬੱਚੇ ਆ। ਕਹਿਣ ਦਾ ਮਤਲਬ ਇਹਨਾਂ ਦਾ ਇਹੀ ਆ ਅੱਜ ਵੀ ਮੇਰਾ ਲੱਭੜੇ ਮਾਰ ਮੇ ਲੱਗਦਾ ਅਸਲੀ ਸ਼ਕਲ ਆ ਲੱਗਦਾ। ਸਮਝਾਉਣ ਦੀ ਕੋਸ਼ਿਸ਼ ਉਹਨਾਂ ਦੀ ਵੀ ਕਰੀ ਆ। ਉਹਨਾਂ ਤੋਂ ਓਏ ਮੈਂ ਕਹਿੰਦਾ ਵੱਡੇ ਪਲੇਅਰ ਦਾ ਹੱਥ ਮਲਾਓ, ਤੁਹਾਨੂੰ 4 ਮੈਚ ਖਿਲਾ ਪਰ ਇੱਕ ਦੂੰ। ਗੱਲ ਹੋਰ ਵੀ ਆ, ਜੇ ਇਹ ਜ਼ਮੀਨ ਕਰੋੜਾਂ ਦੇ ਭਾਅ ਦੀ ਆ, ਜਿਹੜੇ ਕਿਸਾਨ ਦੀ ਜ਼ਮੀਨ ਆ ਜੇ ਉਹਨੂੰ ਕਰੋੜਾਂ ਰੁਪਈਆ ਮਿਲੇ ਤਾਂ ਉਹ ਆਪੇ ਖੁਸ਼ ਆ। ਉਹ ਕਾਕਾ ਬਾਹਰ ਹੋ ਆ ਕੇ ਬਾਹਰ ਦੀਆਂ ਗੱਲਾਂ ਨਹੀਂ ਕਰੀਆਂ।